ਆ ਗਿਆ ਮੂਸੇਵਾਲੇ ਦਾ ਗਾਣਾ ਟਰੈਪ ਬਣਿਆ ਪੂਰਾ। ਇਦਾਂ ਨਹੀਂ ਲੱਗ ਰਿਹਾ ਜਿੱਦਾਂ ਪਹਿਲਾਂ ਹੀ ਪਤਾ ਸੀ ਸਾਰਾ ਇਹਨੂੰ। ਯਾਰ ਇਹ ਵਾਕਈ ਗੱਲ ਤੁਹਾਡੀ ਸਹੀ ਆ। ਇਹ ਜਿਹੜੀ ਗੱਲ ਇਹਨੇ ਕੀਤੀ ਆ ਵੀ ਰੈਕੀ ਹੋਈ ਟਰੈਪ ਬਣਿਆ ਸਾਰਾ, ਇਹ ਤੇ ਮਰਨ ਤੋਂ ਪਹਿਲਾਂ ਦਾ ਗਾਣਾ ਗਾਇਆ ਮੂਸੇਵਾਲੇ ਨੇ। ਤੂੰ ਤਾਂ ਹੁਣ ਬਾਈਕਾਂ ਉੱਤੇ ਆਉਂਦੇ ਨੇ। ਅੱਛਾ ਹੁਣ ਕਹਿੰਦਾ ਜਮਦੂਤ ਜਿਹੜੇ ਬਾਈਕਾਂ ਉੱਤੇ ਆਉਂਦੇ ਨੇ। ਓਹੋ ਕਹਿੰਦਾ ਰਿਹਾ ਮੂਸੇਵਾਲਾ। ਤੇ ਆਉਣ ਵਾਲੇ ਸਮੇਂ 'ਚ ਇਹ ਵਾਕਈ ਫਿਊਚਰ ਸੱਚ ਹੋਈਆਂ ਗੱਲਾਂ ਜਿਹੜੀਆਂ ਨੇ। ਜਿੱਥੇ ਜਾਂਦਾ ਸੀ ਇਹਦੇ ਪਿੱਛੇ ਇਹਨੂੰ ਮਾਰਨ ਲਈ, ਹੋ ਸਕਦਾ ਜਿਨ੍ਹਾਂ ਨੇ ਇਹਨਾਂ ਦਾ ਕਤਲ ਕੀਤਾ ਆ, ਜਿਨ੍ਹਾਂ ਨੇ ਵਾਰਦਾਤ ਕੀਤੀ ਸੀ, ਉਹ ਕਦੋਂ ਦੇ ਇਹਦੇ ਪਿੱਛੇ ਲੱਗੇ ਸੀਗੇ। ਮੈਨੂੰ ਲੱਗਦਾ ਜਿਹੜਾ ਆ ਦਿਖਾਉਂਦੇ ਪਏ ਨੇ ਨਾ ਜਮਦੂਤ, ਇਹ ਨਾ ਮੌਤ ਦਿਖਾਉਂਦੇ ਪਏ ਨੇ ਕਿ ਜਿੱਥੇ ਜਿੱਥੇ ਜਾਂਦਾ ਸੀ ਉਹ ਪਿੱਛੇ ਪਿੱਛੇ ਆਉਂਦੇ ਸੀ ਇਹਨੂੰ ਮਾਰਨ। ਆਹ ਸੀਨ ਦੇਖਣ ਵਾਲਾ ਆ ਗਿਆ ਮੂਸੇਵਾਲੇ ਦਾ ਗਾਣਾ। ਗਾਣਾ ਹੀ ਆਇਆ ਹੈ, ਕੀ ਹੋਇਆ? ਮਰਵਾਤਾ ਗਾਣਾ ਆ ਗਿਆ ਮੂਸੇਵਾਲੇ ਦਾ, ਗਾਣਾ ਆ ਗਿਆ ਮੂਸੇਵਾਲੇ ਦਾ। ਲਾਈਏ ਫਿਰ ਕਰੀਏ ਪਲੇ। ਮਾਰੀ ਕਿਵੇਂ ਮੇਰੇ? ਓਹੋ ਇਹ ਬਾਅਦ ਚ ਸਾਫ਼ ਕਰ ਲੈਂਦੇ ਆ, ਨਵੇੜ ਲੈਂਦੇ ਆ। ਸਾਰੀ ਦਿਹਾੜੀ ਪਰ ਲੱਗੇ ਰਹਿਣਾ, ਮਾਰਕੁੱਟ ਚੱਲਦੀ ਰਹਿਣੀ ਆ। ਪਰ ਜਿਹੜਾ ਗਾਣਾ ਨਾ ਉਹ ਤੈਨੂੰ ਪਤਾ ਬੜਾ ਔਖਾ ਹੁੰਦਾ ਮੂਸੇਵਾਲੇ ਬਾਈ ਦਾ। ਸੋ ਜਿੰਨੇ ਵੀ ਮੂਸੇਵਾਲੇ ਨੂੰ ਪਿਆਰ ਕਰਦੇ ਆ ਬਾਈ, ਆ ਜਾਓ ਆਪਾਂ ਕਰਨ ਜਾ ਰਹੇ ਆ ਮੂਸੇਵਾਲੇ ਬਾਈ ਦੇ ਰਿਐਕਸ਼ਨ ਵੀਡੀਓ। ਸੋ ਗਾਣੇ ਦਾ ਨਾਂ ਹੈਗਾ ਜੀ ਆਈਸ ਔਨ ਮੀ। ਸਾਰਿਆਂ ਨੂੰ ਪਤਾ ਦੋ ਦਿਨ ਪਹਿਲਾਂ ਆਪਾਂ ਟੀਜ਼ਰ ਤੇ ਰਿਐਕਸ਼ਨ ਕੀਤਾ ਸੀਗਾ, ਤੁਸੀਂ ਬਹੁਤ ਪਿਆਰ ਦਿੱਤਾ। ਸੋ ਹੁਣ ਫਾਈਨਲੀ ਆ ਗਿਆ ਸੌਂਗ ਤੇ ਬਹੁਤ ਵਧੀਆ ਚੱਲ ਰਿਹਾ। 13 ਘੰਟਿਆਂ 'ਚ 3 ਮਿਲੀਅਨ ਵਿਊ ਆ ਚੁੱਕੇ ਨੇ। 3 ਮਿਲੀਅਨ ਘੱਟ ਨਹੀਂ। ਉਹੀ ਮੈਂ ਗੱਲ ਕਰਨ ਜਾ ਰਿਹਾ ਸੀਗਾ ਕਿ ਗੱਲ ਹੈਗੀ ਸੱਚੀ ਪਰ ਕੋੜੀ ਲੱਗੂਗੀ। ਗੱਲ ਇਦਾਂ ਆ, ਜਦੋਂ ਸੀ ਜਿਉਂਦਾ ਮੂਸੇਵਾਲਾ ਉਦੋਂ ਉਹਦੇ ਮਤਲਬ ਕਿ ਘੰਟੇ, ਮਤਲਬ 10 ਘੰਟੇ 'ਚ 10 ਮਿਲੀਅਨ ਨੂੰ ਪਹੁੰਚਦੇ ਸੀ ਗਾਣੇ। ਆਹੋ ਤੇ ਹੁਣ ਦੇਖ ਲਓ 13 ਘੰਟੇ ਹੋ ਗਏ ਹਲੇ 3 ਮਿਲੀਅਨ ਤੇ ਆ। ਫਰਕ ਤਾਂ ਬਹੁਤ ਪਿਆ ਆ। ਮਤਲਬ ਗੱਲ ਇਹ ਸੱਚੀ ਆ, ਪਰ ਠੀਕ ਆ ਕਹਿਣ ਦਾ ਮਤਲਬ ਫਿਰ ਵੀ ਇਨਸਾਨ ਦੁਨੀਆ 'ਚ ਨਹੀਂ ਹੈਗਾ। ਉਹਦੇ ਗਾਣੇ ਅੱਜ ਵੀ ਚੱਲ ਰਹੇ ਨੇ ਤੇ ਪੂਰਾ ਕੰਪੀਟੀਸ਼ਨ ਕਰ ਰਹੇ ਨੇ, ਮਤਲਬ ਹਰ ਇੱਕ ਸਿੰਗਰ ਦੇ ਨਾਲ। ਪਰ ਮੈਂ ਸੁਣਿਆ ਇਹ ਜਿਹੜਾ ਗਾਣਾ ਹੈ ਪੂਰਾ ਸਿੱਧੂ ਮੂਸੇਵਾਲੇ ਦਾ, ਕੋਈ ਹੋਰ ਵਿੱਚ ਕੋਈ ਰੈਪ ਨਹੀਂ, ਕੋਈ ਕੁਝ ਨਹੀਂ ਪਾਇਆ, ਸਿਰਫ ਮੂਸੇਵਾਲੇ ਦਾ। ਤੇ AI ਦੇ ਨਾਲ ਜਾਂ ਆਪਾਂ ਕਹਿ ਸਕਦੇ VFX ਦੇ ਨਾਲ ਜਿਹੜਾ ਮੂਸੇਵਾਲੇ ਦਾ ਹਮਸ਼ਕਲ ਆ ਬੰਦਾ, ਉਹਨੇ ਸਾਰੀ ਐਕਟਿੰਗ ਕੀਤੀ ਆ। ਕਹਿੰਦੇ ਪੂਰਾ ਉਹੀ ਲੱਗ ਰਿਹਾ ਆ। ਬਾਕੀ ਆਪਾਂ ਹਜੇ ਤੱਕ ਸੌਂਗ ਨਹੀਂ ਦੇਖਿਆ, ਤੁਹਾਡੇ ਨਾਲ ਹੀ ਦੇਖਣ ਜਾ ਰਹੇ ਆ। ਕੱਲ ਦਾ ਸੌਂਗ ਆਇਆ, ਸ਼ਾਇਦ ਰਾਤ 10 ਵਜੇ ਆਇਆ ਸੀਗਾ, ਆਪਾਂ ਨੂੰ ਨਹੀਂ ਪਤਾ। ਸੋ ਅਚਾਨਕ ਕਈਆਂ ਨੂੰ ਨਹੀਂ ਵੀ ਪਤਾ ਉਹਨਾਂ ਨੇ, ਜਿੱਦਾਂ ਮੂਸੇਵਾਲਾ ਹੁੰਦਾ ਸੀਗਾ ਨਾ, ਜਿਉਂਦਾ ਸੀ ਜਦੋਂ, ਉਦੋਂ ਪੂਰਾ ਗਾਣੇ ਦੀ ਇੱਕ ਹਾਈਪ ਬਣਾਉਂਦਾ ਸੀਗਾ। 1-2 ਦਿਨ ਪਹਿਲਾਂ, 4 ਦਿਨ ਪਹਿਲਾਂ ਉਹਦੇ ਇੰਸਟਾਗ੍ਰਾਮ ਤੇ ਗੱਲਾਂ ਬਾਤਾਂ ਕਰਨੀਆਂ, ਸਾਡਾ ਗਾਣਾ ਆ ਰਿਹਾ, ਉਹਦੇ ਯਾਰ ਚਾਹ ਇੱਦਾਂ ਆ ਉੱਦਾਂ ਆ। ਸੋ ਲੋਕਾਂ ਨੂੰ ਹਾਈਪ ਬਣ ਜਾਂਦੀ ਸੀ। ਸੋ ਲੋਕਾਂ ਨੂੰ ਇਹ ਹੋ ਜਾਂਦਾ ਸੀ ਯਾਰ ਗਾਣਾ ਦੇਖੀ ਇਸ 'ਚ ਆਇਆ ਕੀ ਹੈ, ਇੱਦਾਂ ਦੀ ਕਿਹੜੀ ਗੱਲ ਕਰਤੀ ਆ। ਤੇ ਉਹਦੇ ਵਿੱਚ ਉਹਨੂੰ ਖੁਦ ਕਹਿਣਾ ਕਿ ਇਹਨੂੰ ਮੈਂ ਇਹ ਰਿਪਲਾਈ ਦਿੱਤਾ ਸੀਗਾ, ਇਹਨੇ ਮੈਨੂੰ ਆਹ ਕਿਹਾ ਸੀਗਾ। ਪਰ ਇਹਦੇ ਗਾਣੇ ਦੀ ਹਾਈਪ ਤੇ ਜਦੋਂ ਪੋਸਟਰ ਆ ਗਿਆ ਸੀ ਨਾ, ਉਦੋਂ ਦੀ ਬਣੀ ਹਾਈਪ ਬਣੀ ਆ। ਕਿਉਂਕਿ ਪੋਸਟਰ ਆਪਾਂ ਦੇਖਿਆ, ਉਹਦਾ ਬ੍ਰੇਕਡਾਊਨ ਵੀ ਆਪਾਂ ਵੀਡੀਓ ਪਾਈ ਸੀ ਤੇ ਬਹੁਤ ਕੁਝ ਜਿਵੇਂ ਉਹਦੇ 'ਚ ਹਿੰਟ ਦਿੱਤੇ ਸੀ, ਹਨਾ। ਹਾਂ ਚਲੋ ਬਾਕੀ ਆਪਾਂ ਹੁਣ ਗਾਣੇ ਜਾ ਕੇ ਦੇਖਦੇ ਆ, ਗਾਣਾ ਕਿੱਦਾਂ ਦਾ ਆ, ਕਿੱਦਾਂ ਦੀ ਵੀਡੀਓ ਬਣੀ ਆ, ਸਾਰੀ ਡਿਟੇਲ ਤੁਹਾਡੇ ਨਾਲ ਆਪਾਂ ਹੁਣ ਇਕੱਠੇ ਵੇਖਣ ਜਾ ਰਹੇ ਆ। ਤੇ ਆਪਾਂ ਆਪਣੇ ਜਿਹੜੇ ਤੁਹਾਡੇ ਰਿਵਿਊ ਹੋਣਗੇ, ਤੁਸੀਂ ਕਮੈਂਟਾਂ 'ਚ ਸਾਨੂੰ ਦੱਸ ਸਕਦੇ ਆ ਤੁਹਾਨੂੰ ਸੌਂਗ ਕਿੱਦਾਂ ਦਾ ਲੱਗਾ, ਕਿਹੜਾ ਪੁਆਇੰਟ ਜ਼ਿਆਦਾ ਵਧੀਆ ਲੱਗਾ, ਕਿਹੜੀ ਲਾਈਨ ਜ਼ਿਆਦਾ ਤੁਹਾਨੂੰ ਪਸੰਦ ਆਈ ਮੂਸੇਵਾਲੇ ਦੀ। ਤੇ ਟਾਈਮ ਨਹੀਂ ਖਰਾਬ ਕਰ ਰਹੇ, ਜਿਹੜੇ ਦੋਸਤ ਅੱਜ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਿਓ ਜੀ। ਤੇ ਆ ਜਾਓ ਕਰਦੇ ਆ ਵੀਡੀਓ ਸਟਾਰਟ। ਯਾਰ ਆ ਉਹੀ ਗੱਡੀ ਨਹੀਂ ਮੂਸੇਵਾਲੇ ਦੀ ਜੀ ਵੈਗਨ, ਮੈਨੂੰ ਲੱਗਦਾ ਇਹਦੇ ਕੋਲ ਪਹਿਲਾਂ ਵੀ ਜੀ ਵੈਗਨ ਸੀਗੀ, ਸ਼ਾਇਦ ਬਾਹਰਲੀ ਕੰਟਰੀ ਜਾਂ ਕੈਨੇਡਾ ਕਿੱਥੇ। ਤੇ ਉਹ ਪਹਿਲਾਂ ਵੀ ਇਹਨਾਂ ਤੇ ਵੀਡੀਓ ਬਹੁਤ ਆਈਆਂ। ਆ ਜਿਹੜੀ ਪਾਈ ਆ ਇਹ ਟੂਪਾਕ ਪਾਉਂਦਾ ਸੀ ਨਾ ਐਵੇਂ। ਹਾਂ ਉਹਨਾਂ ਨੇ ਵੀ ਇਹ ਟ੍ਰੈਂਡ ਤੋਰਿਆ ਸੀਗਾ ਟੂਪਾਕ ਨੇ, ਤੇ ਮੂਸੇਵਾਲੇ ਨੇ ਵੀ ਇਹ ਟ੍ਰੈਂਡ ਜਿਹੜਾ ਪੰਜਾਬ ਦੇ ਸਿੰਗਰਾਂ 'ਚ ਜਾਂ ਪੰਜਾਬ ਦੇ ਸੌਂਗ ਦੇ ਵਿੱਚ ਜ਼ਿਆਦਾ ਮੂਸੇਵਾਲੇ ਨੇ ਟ੍ਰੈਂਡ ਤੋਰਿਆ ਸੀਗਾ, ਜਿਹੜਾ ਮਾਸਕ ਵਾਲਾ ਜਾਂ ਹੋਰ ਵੀ ਕਈ ਇੱਦਾਂ ਦੇ ਇਹਨੇ ਨਵੇਂ ਟ੍ਰੈਂਡ ਬਹੁਤ ਤੋਰੇ ਸੀ ਇਹਨਾਂ ਨੇ। ਤੈਨੂੰ ਕਿਸੇ ਨੇ ਨਹੀਂ ਬਚਾਉਣਾ, ਸੁਣਨਾ ਪੜੇਗਾ, ਮੈਂ ਨਾਸ ਕਰ ਦੂੰ ਸਭ ਕੁਝ। ਇਹ ਲੱਗਦਾ ਕਿਸੇ ਨੇ ਧਮਕੀ ਦਿੱਤੀ ਸੀ ਮੂਸੇਵਾਲੇ ਨੂੰ ਸੱਚ 'ਚ, ਕਿਸੇ ਨੇ ਨਹੀਂ ਬਚਾਉਣਾ, ਮੈਂ ਨਾਸ ਕਰ ਦੂੰ ਸਾਰਾ ਕੁਝ। ਇਹ ਰੀਅਲ ਰਿਕਾਰਡਿੰਗ ਲੱਗਦੀ ਮੈਨੂੰ। ਰਿੰਗ ਵੱਜੀ ਨਾ ਪਹਿਲਾਂ, ਰਿੰਗ ਵੱਜੀ ਆ, ਮੈਂ ਰਿਕਾਰਡਿੰਗ ਲੱਗੀ ਹੋਈ। ਤੇ ਅਸਲ ਦੇ ਵਿੱਚ ਮੂਸੇਵਾਲੇ ਨੂੰ ਕਿਸੇ ਨੇ ਧਮਕੀ ਦਿੱਤੀ ਸੀ ਜਦੋਂ ਮੂਸੇਵਾਲਾ ਜਿਉਂਦਾ ਸੀਗਾ, ਤੇ ਉਹ ਰਿਕਾਰਡਿੰਗ ਇਸ ਸੌਂਗ ਦੇ ਵਿੱਚ ਵਰਤੀ ਗਈ ਜਿੱਥੇ ਤੱਕ ਮੈਨੂੰ ਲੱਗਦਾ। ਸੋ ਮੈਨੂੰ ਲੱਗਦਾ ਇਹਦੇ ਵਿੱਚ ਜਿਹੜੀਆਂ ਬਹੁਤ ਖਾਸ ਇੱਦਾਂ ਦੀਆਂ ਗੱਲਾਂ ਨੇ ਜਿਹੜੀਆਂ ਹਾਈਡ ਨੇ, ਹੌਲੀ ਧਿਆਨ ਨਾਲ ਸੁਣਨਾ ਪੈਣਾ। ਸੋ ਇਹਦੇ ਵਿੱਚ ਆਪਾਂ ਕਾਫੀ ਵਾਰੀ ਅੱਜ ਰੋਕ ਕੇ ਦੇਖਾਂਗੇ ਕੀ ਗੱਲਬਾਤ ਆ। ਸੋ ਇਸ ਕਰਕੇ ਸਬਰ ਰੱਖਿਓ, ਪਰੇਸ਼ਾਨ ਨਾ ਹੋਇਓ ਜ਼ਿਆਦਾ। ਉਹ ਦੇਖਿਆ ਸੀ ਨਾ, ਉਹ ਆਇਆ ਸੀ ਜਮਦੂਤ। ਇੱਕ ਮਿੰਟ, ਬੱਲੇ 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 ਆ ਦੇ। ਇਹ VFX ਨਾਲ ਆਇਆ ਲੱਗਦਾ ਸਾਰਾ ਨਾ, ਤੇ ਕਿੰਨਾ ਐਂਟਰੀ ਕੀਤੀ ਆ। ਧੂਆਂ ਸਾਈਡਾਂ ਤੋਂ ਨਿਕਲਣ ਦੇ ਆ ਇਹ, ਤੇ ਬਲੈਕ ਹੀ ਹੋਰਸ ਤੇ ਬਲੈਕ ਉੱਤੇ ਉਹਨੇ ਪਾਇਆ।
ਇਹ ਜੇ ਮੈਂ ਸਾਊਥ ਇੰਡੀਅਨ ਆਪਾਂ ਮੂਵੀਆਂ ਵੇਖਦੇ ਉਹਦੇ 'ਚ ਆਉਂਦਾ ਨਾ ਇਦਾਂ ਦਾ ਜਮਦੂਤ ਜਿਹਾ ਬੰਦੇ ਨੂੰ ਲੈਣ ਜਾਂ ਮੌਤ ਦਾ ਕਾਲ ਕਹਿ ਸਕਦੇ। ਮੈਨੂੰ ਲੱਗਦਾ ਇਸ Song ਦੇ ਵਿੱਚ ਇਹਨਾਂ ਨੇ ਇਹਨੂੰ ਇੱਕ ਕਾਲ ਕਹਿ ਕੇ ਉਹ ਇੰਟਰੋਡਿਊਸ ਜਿਹਾ ਕੀਤਾ ਇਸ Song 'ਚ। ਸੋ ਇੱਕ ਯੂਨੀਕ ਜਿਹਾ ਕਨਸੈਪਟ ਲੈ ਕੇ ਆਏ ਆ। ਹੁਣ ਤੁਸੀਂ ਹੁਣ ਗਵਾਹ ਹੋ ਜਿੰਨੇ ਵੀ ਦੇਖ ਰਹੇ ਹੋ ਸਾਡੀ ਵੀਡੀਓ, ਇਸ ਤੋਂ ਬਾਅਦ ਜਿੰਨੇ ਵੀ ਹੁਣ ਵੀਡੀਓ ਆਇਆ ਕਰਨੀਆਂ ਨਾ ਉਹਨਾਂ ਵਿੱਚ ਇਦਾਂ ਦਾ VFX ਯੂਜ਼ ਹੋਇਆ ਕਰਨਾ ਆ, ਕਿਉਂਕਿ ਇਹ ਟ੍ਰੈਂਡ ਇਦਾਂ ਤੋੜ ਦਿੰਦੇ ਆ ਮੂਸੇ ਵਾਲਾ ਬਾਈ ਜਾਂ ਉਹਨਾਂ ਦੀ ਜਿਹੜੀ ਟੀਮ ਆ, ਉਹ ਟ੍ਰੈਂਡ ਇਦਾਂ ਤੋੜ ਦਿੰਦੇ, ਲੋਕੀ ਫਿਰ ਫੋਲੋ ਕਰਦੇ ਨੇ ਉਹਨੂੰ। ਉਹ ਚੰਗੀ ਭਲੀ ਲਾਈਫ ਕਾਮਾ ਰੌਲੀ ਕਰਵਾ ਦੂੰਗੀ ਆ ਸਨੈਪਚੈਟ ਤੇਰੀ ਤੇਰੇ ਗੋਲੀ ਮਰਵਾ। ਓ ਚੰਗੀ ਭਲੀ ਲਾਈਫ ਤੇਰੀ ਕੀ ਚੰਗੀ ਭਲੀ ਲਾਈਫ ਤੇਰੀ ਕਾਮਾ ਰੋਲੀ ਪਵਾ ਦੂਗੀ, ਸਨੈਪਚੈਟ ਤੇਰੀ ਗੋਲੀ ਮਰਵਾ ਦੂਗੀ। ਇਹ ਗੱਲ ਵਾਕਈ ਸਹੀ ਕਹੀ ਆ ਮੂਸੇ ਵਾਲੇ ਬਾਈ ਨੇ। ਦੇਖ ਲਓ ਆਪਣੇ ਜਿਉਂਦੇ ਜੀ ਇਹ ਗਾਣਾ ਮਤਲਬ ਰਿਕਾਰਡਿੰਗ ਕਰਕੇ ਗਿਆ ਕਿ ਤੈਨੂੰ ਧਮਕੀਆਂ ਵੀ ਆਉਂਦੀਆਂ ਸੀ ਵੀ ਤੈਨੂੰ ਸਨੈਪਚੈਟ ਨੇ ਮਰਾਉਣਾ। ਮੈਨੂੰ ਲੱਗਦਾ ਜਦੋਂ ਇਹਨਾਂ ਦੀ ਰੈਕੀ ਹੋਈ ਸੀ ਮੂਸੇ ਵਾਲੇ ਦੀ, ਇਹਨਾਂ ਨੂੰ ਮਾਰਿਆ ਗਿਆ, ਸੋ ਸਨੈਪਚੈਟ ਤੋਂ ਹੀ ਪਤਾ ਲੱਗਦਾ ਸੀ ਕਿੱਥੇ ਚੱਲੇ ਆ, ਕਿੰਨੇ ਜਾਣੇ ਨਾਲ ਨੇ, ਕੀ ਸਿਸਟਮ ਆ, ਕਿਹੜੀ ਗੱਡੀ ਤੇ ਚੱਲੇ ਆ। ਇਹ ਸਨੈਪਚੈਟ ਵੀ ਲੀਕ ਹੁੰਦੀ ਰਹੀ ਆ। ਸੋ ਤਾਂ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਉਹ ਵੀ ਇਹੀ ਕਹਿੰਦਾ ਕਿ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਸਾਰੀ ਜਿਹੜੀ ਲਾਈਫ ਆ ਟੋਟਲੀ ਨਾ ਦਿਖਾਓ, ਕੁਛ ਨਾ ਕੁਛ ਹਾਈਡ ਰੱਖਿਆ ਕਰੋ। ਜਿਵੇਂ ਵਲੌਗ ਕਰਦੇ ਆਪਾਂ ਉਹ 'ਚ ਸਾਰੀ ਚੀਜ਼ ਨਹੀਂ ਦਿਖਾਉਣੀ ਚਾਹੀਦੀ, ਦਿਖਾਓ ਜਿੰਨੀ ਕਿ ਤੁਹਾਨੂੰ ਜ਼ਰੂਰਤ ਆ। ਜਿਹੜਾ ਵਲੌਗ ਹੈ ਉਹ ਤੇ ਆਪਾਂ ਇੱਕ ਦੋ ਦਿਨ ਪਹਿਲਾਂ ਜੇ ਸ਼ੂਟ ਕਰ ਲਈਦਾ, ਉਹ ਬਾਅਦ ਚ ਅਪਲੋਡ ਉਹ ਬਾਅਦ ਚ ਹੁੰਦਾ। ਪਰ ਜੀ ਸਨੈਪਚੈਟ ਉਹ ਆਪਾਂ ਜਿੱਥੇ ਇਸ ਟਾਈਮ ਹੈਗੇ ਆ ਉਹੀ ਆਪਾਂ ਲੋਕੇਸ਼ਨ ਛੱਡ ਦਿੰਦੇ ਆ। ਸਨੈਪਚੈਟ ਇਸ ਕਰਕੇ ਮੈਂ ਚਲਾਉਂਦਾ ਹੀ ਨਹੀਂ। ਉਹ ਮਤਲਬ ਕਿ ਫਾਇਦਾ ਨਹੀਂ, ਹਰੇਕ ਚੀਜ਼ ਆਪਾਂ ਦੱਸੀ ਜਾਈਏ, ਆਪਾਂ ਉੱਥੇ ਜਾ ਰਹੇ ਆ ਤੇ ਜਿਹਨਾਂ ਮਤਲਬ ਕਿ ਉਹ ਇਨਫੋਰਮੇਸ਼ਨ ਮਿਲਦੀ ਲੋਕਾਂ ਨੂੰ ਸਾਰੀ ਸਾਡੀ, ਇਹ ਕਿੱਥੇ ਜਾ ਰਹੇ ਕਿੱਥੇ ਨਹੀਂ ਜਾ ਰਹੇ। ਸੋ ਆਹ ਵਾਲੀ ਧਮਕੀ ਇਹਨਾਂ ਨੂੰ ਮਿਲੀ ਸੀ। ਸਨੈਪਚੈਟ ਵਾਲੀ ਗੱਲ ਵੀ ਸਹੀ ਆ। ਉਹ ਵੇਖੋ ਜਿਹੜਾ ਹੁਣ ਟੈਟੂ ਬਣਾਇਆ ਮੂਸੇ ਵਾਲੇ ਬਾਈ ਨੇ, ਜਿਹੜਾ ਬੰਦਾ ਉਹਨਾਂ ਦੀ ਹੁਣ ਕਰ ਰਿਹਾ ਐਕਟਿੰਗ ਕਰ ਰਿਹਾ, ਉਹਨੇ ਵੀ ਟੈਟੂ ਪੂਰਾ ਬਣਵਾਇਆ ਹੋਇਆ, ਪਤਾ ਨਹੀਂ ਅਸਲੀ ਜਾਂ ਨਕਲੀ। ਬਾਕੀ ਜਿਹੜੇ ਜਾਣਦੇ ਨੇ ਦੋਸਤੋ ਸਾਨੂੰ ਦੱਸਿਓ। ਕੀ ਕਰਨਾ ਫਲੈਕਸ ਐਵੇਂ ਘਰਾਂ ਚੱਕ ਲਾਉਣ ਤੇ ਲੋਕੀ ਰਾਏ ਨਹੀਂ ਧਮਕੀ ਆਜੂ ਫੋਨ ਤੇ। ਅੱਛਾ ਮਤਲਬ ਇਹਨੂੰ ਕੋਈ ਕਹਿ ਰਿਹਾ ਜਾਂ ਲੇਡੀਜ਼ ਕਹਿ ਰਹੀ ਆ, ਕੌਣ ਕਹਿ ਰਿਹਾ ਇਹਨੂੰ ਕਿ ਲੋਨ ਤੇ ਗੱਡੀਆਂ ਚੱਕ ਕੇ ਫਲੈਕਸ ਨਾ ਕਰੀਏ, ਉਹ ਸਾਰਾ ਕੁਝ ਇਹ ਗੱਲਾਂ ਜਿਹੜੀਆਂ ਸੱਚੀਆਂ ਸੀਗੀਆਂ ਉਸ ਟਾਈਮ ਮੂਸੇ ਵਾਲੇ ਬਾਈ ਨੇ ਗਾ ਦਿੱਤੀਆਂ ਸੀ। ਤੇ ਆਹ ਦੇਖੋ ਇੱਥੇ ਵੀ ਉਹ ਆਇਆ ਜਿਹੜਾ ਜਮਦੂਤ ਜਿਹਨੂੰ ਕਹਿ ਲਓ, ਬਹੁਤ ਹੀ ਜਿਹੜਾ ਵੀਡੀਓ 'ਚ ਜਾਣ ਪਾਉਂਦਾ ਪਿਆ ਹਨਾ। ਇਹ ਵੱਖਰੀ ਯੂਨੀਕ ਜੀ ਗੱਲ। ਇਹਦੇ ਕਹਿਣ ਦਾ ਮਤਲਬ ਜਦੋਂ ਲੜਾਈ ਹੋਈ ਜਾਂ ਇਹਨਾਂ ਨੂੰ ਘੇਰਿਆ ਤੇ ਇਹ ਉਦੋਂ ਉਸ ਟਾਈਮ ਕਾਲ ਉੱਥੇ ਖੜਾ ਸੀਗਾ ਆ ਕੇ, ਤੇ ਇਹ ਮਤਲਬ ਗੱਲ ਉੱਥੇ ਕੁਝ ਆ ਰਹੀ ਆ ਲਾਗੇ ਲਾਗੇ। ਤੂੰ ਖਰਗੋਸ਼ ਪਰ ਅੱਜ ਚੀਤਿਆਂ ਦਾ ਦੌਰ ਹੈ। ਇਹ ਮਤਲਬ ਕੀ ਲੈਣ ਕਿਸੇ ਨੇ ਮੂਸੇ ਵਾਲੇ ਨੂੰ ਕਹੀ ਸੀ, ਫਿਰ ਇਹਦਾ ਮਤਲਬ ਇਹੀ ਆ। ਨਹੀਂ, ਮੂਸੇ ਵਾਲਾ ਕਹਿੰਦਾ ਪਿਆ ਹੈ ਕਿ ਖਰਗੋਸ਼ ਨਾ ਬਣ, ਅੱਜ ਕੱਲ ਜਿਹੜਾ ਚੀਤਿਆਂ ਦਾ ਦੌਰ ਹੈ, ਬਹਾਦਰੀ ਦਾ ਜਾਂ ਡਰਨ ਦੀ ਲੋੜ ਨਹੀਂ, ਸ਼ੇਰ ਵਾਂਗੂ ਵੀ ਜੀਣਾ। ਇਹ ਅੱਜ ਕੱਲ ਜਿਹੜਾ ਚੱਲ ਰਿਹਾ ਸਿਸਟਮ ਇਹ ਆ। ਸਿਰ ਜਿਹੜੇ ਚੱਕਦੇ ਗੋਲੀ ਰੱਖ ਕੋਲ, ਮਾਹੌਲ ਖਰਾਬ ਆ। ਦੁਬਾਰਾ ਸੁਣਦੇ ਤੇ ਥੋੜੇ ਪਤਾ ਲੱਗਾ ਕਿਉਂਕਿ ਆਵਾਜ਼ ਜਿਹੜੀ ਨਾ ਥੋੜੀ ਜੀ ਇਹਨਾਂ ਨੇ ਕੋਈ ਸਾਊਂਡ ਇਫੈਕਟ ਇਦਾਂ ਦਾ ਲਾਏ ਆ ਜੇ ਨਾ ਪ੍ਰੋਪਰ ਨਹੀਂ ਆ ਰਹੀ, ਇਸ ਕਰਕੇ ਅਸੀਂ ਦੁਬਾਰਾ ਫਿਰ ਇਹ ਲਾਈਨ ਸੁਣਾਂਗੇ। ਮੂਸੇ ਵਾਲੇ ਦੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਝੂਠੇ ਨੇ ਬਿਆਨ ਜਿਹੜੇ ਮਾਈਕਾਂ ਉੱਤੇ ਆਉਂਦੇ ਨੇ, ਜਿਹੜੇ ਮਤਲਬ ਇੰਟਰਵਿਊਆਂ 'ਚ ਗੱਲਾਂ ਕਰਦੇ ਨੇ, ਮਾਈਕ ਉਹੀ ਆ, ਲੀਡਰ ਹੋ ਸਕਦਾ। ਕਿਸੇ ਨੇ ਟਾਰਗੇਟ ਕੀਤਾ ਮੈਨੂੰ ਲੱਗਦਾ ਮੂਸੇ ਵਾਲੇ ਨੇ, ਪਤਾ ਨਹੀਂ ਹੁਣ ਕਿਸੇ MLA ਨੂੰ ਟਾਰਗੇਟ ਕੀਤਾ ਜਾਂ ਪੋਲੀਟੀਸ਼ੀਅਨ ਨੂੰ ਜਾਂ ਸਿੰਗਰ ਨੂੰ। ਇਹ ਤਾਂ ਹੁਣ ਬਿਆਨ ਆਉਂਦੇ ਝੂਠੇ ਆਉਂਦੇ ਨੇ। ਅੱਗੇ ਸੁਣਦੇ ਆ ਕੀ ਕਹਿੰਦੇ ਨੇ। ਰਲੇ ਮਿਲੇ ਦੋਸ਼ ਜਿਹੜੇ ਖਲਨਾਇਕਾਂ ਉੱਤੇ ਆਉਂਦੇ ਨੇ, ਮਤਲਬ ਆਪਣੇ ਆਪ ਨੂੰ ਮੂਸੇ ਵਾਲੇ ਨੇ ਖਲਨਾਇਕ ਕਿਹਾ ਇਹਦੇ 'ਚ। ਸੋ ਇਹ ਵੀ ਗੱਲ ਇੱਕ ਹੋਰ ਆ ਕਿ ਮੂਸੇ ਵਾਲੇ ਨੇ ਬਹੁਤ ਘੱਟ ਗਾਣਿਆਂ 'ਚ ਇਹ ਸ਼ਬਦ ਵਰਤਿਆ ਖਲਨਾਇਕ। ਸੋ ਮੈਨੂੰ ਲੱਗਦਾ ਕਿ ਬਹੁਤ ਡੀਪਲੀ ਜਾ ਕੇ Song ਲਿਖਦਾ ਰਿਹਾ ਮੂਸੇ ਵਾਲਾ, ਤੇ ਆਉਣ ਵਾਲੇ ਸਮੇਂ 'ਚ ਇਹ ਵਾਕਈ ਫਿਊਚਰ ਸੱਚ ਹੋਈਆਂ ਗੱਲਾਂ ਜਿਹੜੀਆਂ ਨੇ। ਜਿੱਥੇ ਜਾਂਦਾ ਸੀ ਇਹਦੇ ਪਿੱਛੇ ਨੂੰ ਮਾਰਨ ਲਈ, ਹੋ ਸਕਦਾ ਜਿਨ੍ਹਾਂ ਨੇ ਇਹਨਾਂ ਦਾ ਕਤਲ ਕੀਤਾ ਆ, ਜਿਨ੍ਹਾਂ ਨੇ ਵਾਰਦਾਤ ਕੀਤੀ ਸੀ, ਉਹ ਕਦੋਂ ਦੇ ਇਹਦੇ ਪਿੱਛੇ ਲੱਗੇ ਸੀਗੇ। ਮੈਨੂੰ ਲੱਗਦਾ ਜਿਹੜਾ ਆ ਦਿਖਾਉਂਦੇ ਪਏ ਨੇ ਨਾ ਜਮਦੂਤ, ਇਹ ਨਾ ਮੌਤ ਦਿਖਾਉਂਦੇ ਪਏ ਨੇ ਕਿ ਜਿੱਥੇ ਜਿੱਥੇ ਜਾਂਦਾ ਸੀ ਉਹ ਪਿੱਛੇ ਆਉਂਦੇ ਸੀ ਇਹਨੂੰ ਮਾਰਨ। ਹਾਂ, ਇਹਦੀ ਮਤਲਬ ਕਿ ਸੂ ਜਾਂ ਇਹਦੀ ਰੈਕੀ ਹੁੰਦੀ ਰਹੀ ਆ ਵੀ ਕਿੱਥੇ ਕਿੱਥੇ ਜਾ ਰਿਹਾ, ਇਹ ਉਹਨੂੰ ਦਰਸਾ ਰਹੇ ਨੇ ਵੀ ਮੇਰੇ ਪਿੱਛੇ ਪਿੱਛੇ ਕਾਲ ਆ ਰਿਹਾ ਸੀਗਾ। ਕਿ ਅਦਾਲਤਾਂ ਤੱਕ ਵੀ ਆਉਂਦੇ ਨੇ। ਉਹ ਅੱਛਾ, ਇਹ 'ਚ ਮੂਸੇ ਵਾਲਾ ਕਹਿ ਰਿਹਾ ਕਿ ਤੂੰ ਐਵੇਂ ਝੋਟੇ ਨਾ, ਮਤਲਬ ਜਿਹੜਾ ਜਮਦੂਤ ਹੁੰਦਾ ਸੀ ਨਾ ਪਹਿਲਾਂ ਝੋਟੇ ਤੇ ਆਉਂਦਾ ਸੀ, ਵੀ ਆਸਮਾਨ ਵੱਲ ਐਵੇਂ ਨਾ ਦੇਖੀ ਜਾ, ਝੋਟਿਆਂ ਤੋਂ ਆਉਂਦੇ ਨੇ। ਅੱਗੇ ਦੇਖਦੇ, ਅੱਗੇ ਵੀ ਕੋਈ ਗੱਲ ਕੀਤੀ ਹੋਣੀ ਆ। ਅੱਛਾ, ਹੁਣ ਕਹਿੰਦਾ ਜਮਦੂਤ ਜਿਹੜੇ ਬਾਈਕਾਂ ਉੱਤੇ ਆਉਂਦੇ ਨੇ। ਓਹੋ ਵੇਖ ਲੈ ਕਿਹੜੀ ਗੱਲ ਕਿੱਥੇ ਜੋੜੀ ਆ।
ਕਿ ਮਤਲਬ ਐਵੇਂ ਨਾ ਸਮਾਨਾਂ ਵੱਲ ਦੇਖ। ਰੱਬੀ ਮੌਤ ਨਹੀਂ ਕੋਈ ਮਰਦਾ ਅੱਜ ਕੱਲ ਉਦਾਂ ਹੀ ਬਾਈਕ ਤੇ ਆ ਕੇ ਮਾਰਨ ਦੀ ਕੋਸ਼ਿਸ਼ ਕਰਦੇ ਇਹੀ ਕਰਦੇ ਆ। ਕਹਿੰਦਾ ਮਤਲਬ ਜਿਹੜਾ ਕੋਈ ਫੋਲੋ ਕਰਦਾ, ਜਿਹੜਾ ਕੋਈ ਇਹਨਾਂ ਦੀ ਸਫਾਰੀ ਚੱਕੀ ਜਿਹਨੇ ਮਾਰਨਾ ਆ, ਉਹ ਬਾਈਕ ਤੇ ਵੀ ਆਉਂਦੇ ਨੇ, ਉਹ ਜਮਦੂਤ ਬਣ ਕੇ ਆਉਂਦੇ। ਕਹਿਣ ਦਾ ਮਤਲਬ ਇਹ ਆ ਅਸਮਾਨ ਵੱਲ ਨਾ ਵੇਖ ਐਵੇਂ ਵੀ ਝੋਟੇ ਨੂੰ ਵੇਖਣ ਵੀ ਜਮਦੂਤ ਆਏਗਾ। ਸੋ ਕਿੱਡੀ ਤਗੜੀ ਗੱਲ ਕਰ ਗਿਆ। ਬੜੀਆਂ ਇਹਦੀਆਂ ਗੱਲਾਂ ਨਾ ਬਈ ਇਸੇ ਕਰਕੇ ਜ਼ਿਆਦਾ ਰੁਕਣਾ ਪੈਣ ਡਿਆ। ਇੰਨੀ ਸਮਝ ਨਹੀਂ ਲੱਗਣ ਦੀ। ਗਾਣਾ ਬਹੁਤ ਤੇਜ਼ ਗਾ ਰਿਹਾ। ਇੱਕ ਡੀਪਲੀ ਗੱਲ ਬੜੀ ਆ ਵੀ ਜੋੜਨੀ ਪੈਂਦੀ ਗੱਲ ਵੀ ਕੀ ਗੱਲ ਕਰ ਰਿਹਾ ਆ। ਸੋ ਹੁਣ ਦੇਖਦੇ ਆ ਅਗਲੀ ਲਾਈਨ 'ਚ ਕੀ ਕਹਿੰਦੇ ਨੇ। ਹੋਣੀ ਕਦੋਂ ਕਿਸੇ ਦੀ ਕਬਰ ਬਣ ਜਾਂਦੀ ਆ। ਨਹੀਂ ਲਵਰ ਬਣ ਜਾਂਦੀ ਆ। ਮਤਲਬ ਇਹਨਾਂ ਕਹਿੰਦਾ ਮਤਲਬ ਆ ਜੇ ਕਿਸੇ ਦੇ ਪੁੱਤ ਦਾ ਨਾਮ ਹੁੰਦਾ ਆ ਤੇ ਉਹਦੀ ਕਬਰ ਬਣ ਜਾਂਦੀ ਆ, ਮਤਲਬ ਉਹਨੂੰ ਮਾਰ ਦਿੰਦੇ ਨੇ। ਇਹ ਗੱਲਾਂ ਪਹਿਲਾਂ ਵੀ ਮੂਸੇ ਵਾਲੇ ਨੇ ਕੀਤੀਆਂ ਨੇ ਤੇ ਫਿਰ ਵੀ ਬਾਅਦ ਚ ਕਿਹਾ ਕਿ ਜਿਹਦਾ ਨਾਮ ਹੋ ਜਾਂਦਾ ਜਿਹੜੇ ਪੁੱਤ ਦਾ ਤੇ ਉਹਦੀ ਕਬਰ ਬਣ ਜਾਂਦੀ ਆ। ਤੇ ਅਗਲੀ ਲਾਈਨ 'ਚ ਇਹ ਕਹਿ ਰਹੇ ਨੇ ਕਿ ਗੋਲੀ ਉਹਦੀ ਲਵਰ ਬਣ ਜਾਂਦੀ ਵੀ ਗੋਲੀ ਉਹਦੀ ਲਵਰ ਬਣ ਜਾਂਦੀ, ਵੀ ਗੋਲੀ ਉਹਦੀ ਮੌਤ ਬਣ ਜਾਂਦੀ। ਲਵਰ ਤੇ ਐਕਸਪਲੇਨ ਕੀਤਾ ਉਹਨਾਂ ਨੇ ਹੀ। ਤਾਂ ਹੀ ਤੈਨੂੰ ਆਖਦਾ ਤਿਆਰੀ ਵਿੱਚ ਰਹੀ। ਸੋ ਮੈਨੂੰ ਲੱਗਦਾ ਕਿ ਵਾਕਈ ਮੂਸੇ ਵਾਲਾ ਬਾਈ ਥੋੜਾ ਜਿਹਾ ਚੁੱਕ ਗਿਆ, ਮਤਲਬ ਥੋੜਾ ਜਿਹਾ ਨਾ ਮਿਸ ਕਰ ਗਿਆ। ਜਦੋਂ ਉਹਨੂੰ ਪਤਾ ਸੀ ਵੀ ਉਹਨੂੰ ਇੰਨੀਆਂ ਧਮਕੀਆਂ ਆ ਰਹੀਆਂ, ਬਿਨਾਂ ਉਹਨੂੰ ਸਿਕਿਉਰਿਟੀ ਗਾਰਡ ਤੋਂ, ਬਿਨਾਂ ਵੱਡੇ ਸ਼ਸਤਰ ਜਿਹੜੇ ਹਥਿਆਰ ਉਹਨਾਂ ਤੋਂ ਬਿਨਾਂ ਆਪਣੀ ਪਰਸਨਲ ਸਿਕਿਉਰਿਟੀ ਰੱਖ ਸਕਦਾ ਸੀ ਮੂਸੇ ਵਾਲਾ। ਇੰਨਾ ਉਹਨੂੰ ਕਮਾਈ ਆ ਰਹੀ ਸੀ, ਉਹਦਾ ਐਡਾ ਨਾਮ ਸੀ। ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿਵੇਂ ਪਰਸਨਲ ਸਿਕਿਉਰਿਟੀ ਵੀ ਮਿਲ ਜਾਂਦੀ ਹੈ। ਇੱਕ ਗਲਤੀ ਮਤਲਬ ਇੰਨੀ ਕਿੰਨੀ ਭਾਰੀ। ਉਹਨਾਂ ਦੇ ਮੂਸੇ ਵਾਲੇ ਦੇ ਬਾਪ ਦਾ ਵੀ ਇੱਕ ਨਾ ਬਿਆਨ ਆਇਆ ਸੀਗਾ ਕਿ ਉਹ ਨਾ ਐਵੇਂ ਚਲਾ ਜਾਂਦਾ ਹੁੰਦਾ ਸੀ, ਜਦੋਂ ਆਪਾਂ ਉਹਨੂੰ ਰੋਕਣਾ ਵੀ ਨਾ ਰੁਕ ਜਾ, ਉਹਨੇ ਕਹਿਣਾ ਕੋਈ ਨਹੀਂ ਆਹ ਪਿੰਡ ਤੋਂ ਮੈਂ ਆ ਗਿਆ। ਜਵਾਰ ਕੇ ਪਿੰਡ ਸੀ ਸ਼ਾਇਦ ਨਾਲ ਦਾ, ਵੀ ਮੈਂ ਉੱਥੋਂ ਆ ਗਿਆ ਘੁੰਮ ਫਿਰ ਕੇ ਜਾਂ ਖੇਡ ਕੇ ਆ ਗਿਆ। ਸੋ ਇਗਨੋਰ ਕਰ ਦਿੰਦਾ ਸੀ ਗੱਲਾਂ ਨੂੰ। ਉਹਨਾਂ ਨੂੰ ਇਹ ਨਹੀਂ ਸੀ ਵੀ ਮੈਨੂੰ ਕੋਈ ਮਾਰ ਦੇਗਾ ਆ ਕੇ। ਪਰ ਉਹ ਇੱਥੋਂ ਮਤਲਬ ਇੱਕ ਮਾਰ ਖਾ ਕੇ ਵੀ ਉਹ ਥੋੜਾ ਜਿਹਾ ਨਾ ਬੇਫਿਕਰੇ ਰਹਿ ਗਏ। ਜਿਹੜੀ ਗੱਡੀ ਵੀ ਲਗੇ ਸੀ ਉਹ ਵੀ ਬੁਲਟ ਪ੍ਰੂਫ ਨਹੀਂ। ਉਹ ਥਾਰ ਲੈ ਗਏ ਸੀ, ਥਾਰ ਬੁਲਟ ਪ੍ਰੂਫ ਨਹੀਂ ਸੀ। ਤੇ ਜਿਹੜੀ ਬੁਲਟ ਪ੍ਰੂਫ ਇਹਨਾਂ ਦੇ ਕੋਲ ਸੀਗੀ ਉਹ ਜਿਹੜੀ ਫੋਰਚੂਨਰ, ਉਹ ਘਰੇ ਰਹਿ ਗਈ ਖੜੀ। ਹੋ ਸਕਦਾ ਉਸ ਟਾਈਮ ਇਹਦਾ ਬਚਾਅ ਹੋ ਜਾਂਦਾ। ਤੇ ਚਲੋ ਕਹਿੰਦਾ ਮਤਲਬ ਫਿਰ ਪੁਲਿਸ ਵੀ ਆਉਂਦੀ, ਸਾਰਾ ਕੁਝ ਹੁੰਦਾ, ਜਾਨ ਤਾਂ ਬਚ ਜਾਂਦੀ ਨਾ ਬੰਦੇ ਦੀ। ਪਰ ਉਥੋਂ ਟਾਈਮ ਉਹ ਖਰਾਬ ਹੋ ਥੋੜਾ। ਕੀ ਕਿਹਾ? ਚੰਗੇ ਭਲੇ ਬੰਦੇ ਦੀ ਖਬਰ ਆ, ਮਤਲਬ ਨਿਊਜ਼ ਬਣ ਜਾਂਦੀ ਜੀ ਬੰਦੇ ਨੂੰ ਮਾਰ ਦਿੰਦੇ ਆ। ਅੱਗੇ ਕਹਿੰਦੇ ਪਏ ਨੇ ਰੈਕੀ ਤੇ ਕੁਝ ਕਿਹਾ ਇਹਨਾਂ ਨੇ। ਮਤਲਬ ਰੈਕੀ ਦੀ ਗੱਲ ਇਹ ਕੀਤੀ ਹੈ ਵੀ ਰੈਕੀ ਜਿਹੜਾ ਕਰਦਾ ਉਹਦਾ ਮੈਪ ਬਣ ਜਾਂਦਾ ਹੈ। ਮਤਲਬ ਪਿੱਛੇ ਪਿੱਛੇ ਰੈਕੀ ਹੁੰਦੀ, ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ। ਜਿਹੜਾ ਆਪਾਂ ਪੋਸਟਰ ਵੀ ਦੇਖਿਆ ਸੀ ਉਹਦੇ ਤੇ ਵੀ ਪ੍ਰੋਪਰ ਮੈਪ ਬਣਿਆ ਸੀ। ਹੁਣ ਆ ਦੇਖੋ ਫੋਨ ਬਣਿਆ ਹੋਇਆ ਤੇ ਨਾਲ ਪੈਸੇ ਬਣਾਏ ਹੋਏ ਨੇ ਸਾਰੇ, ਹਨਾ। ਅਨਨੋਨ ਤੋਂ ਕਾਲਾਂ ਆ ਰਹੀਆਂ ਨੇ ਜਾਂ ਫਰੋਤੀ ਦੀ ਗੱਲਾਂ, ਕੁਛ ਨਾ ਕੁਛ ਹੈਗਾ। ਇਹ ਗੱਲ ਪਹਿਲਾਂ ਵੀ ਹੋ ਚੁੱਕੀ ਹੈ ਵੀ ਜਦੋਂ ਆਪਾਂ ਕਿਸੇ ਤੇ ਜ਼ਿਆਦਾ ਭਰੋਸਾ ਕਰਦੇ ਹਾਂ ਨਾ ਤੇ ਉਹੀ ਬੰਦਾ ਭੇਜ ਦਿੰਦਾ ਹੈ ਬਾਹਰ। ਸੋ ਇਹਨੂੰ ਮੂਸੇ ਵਾਲੇ ਨੂੰ ਮੈਨੂੰ ਲੱਗਦਾ ਯਾਰ ਦੋਸਤਾਂ ਨੇ ਤੇ ਨਹੀਂ ਮਰਵਾਇਆ, ਤੇ ਯਾਰ ਦੋਸਤ ਬਹੁਤ ਪੱਕੇ ਸੀਗੇ। ਪਰ ਜਿਹੜੇ ਬਾਹਰ ਇਹਨੂੰ ਬਣ ਕੇ ਆਉਂਦੇ ਸੀਗੇ ਤੇ ਫੈਨ, ਬਸ ਝੂਠੇ ਸੱਚੇ ਫੈਨ ਬਣ ਕੇ ਰੈਕੀ ਕਰਨ ਵਾਲਾ ਬੰਦਾ ਸੀ ਜਿਹੜਾ ਰੈਕੀ ਕਰਨ ਵੀ ਆਉਂਦਾ ਸੀ, ਉਹਦਾ ਫੈਨ ਬਣ ਕੇ ਆਉਂਦਾ ਸੀਗਾ। ਉਹ ਭੇਦ ਲੈਂਦਾ ਰਿਹਾ ਆ ਕੇ। ਸੋ ਮੂਸੇ ਵਾਲੇ ਬਾਈ ਨੂੰ ਉਸ ਟਾਈਮ ਨਹੀਂ ਪਤਾ ਲੱਗਾ ਕਿ ਇਹ ਬੰਦਾ ਸਾਡੀ ਰੈਕੀ ਕਰ ਰਿਹਾ ਜਾਂ ਕੀ, ਕਿਉਂਕਿ ਕਿਸੇ ਨੂੰ ਨਹੀਂ ਪਤਾ ਲੱਗ ਸਕਦਾ ਜਦੋਂ ਕੋਈ ਬੰਦਾ ਤੁਹਾਡਾ ਫੈਨ ਬਣ ਕੇ ਆ ਜੇ, ਰੈਕੀ ਕਰਕੇ ਚੱਲ ਜੇ ਵੀ ਦੋ ਬੰਦੇ ਨੇ, ਇਹਨਾਂ ਕੋਲ ਹਥਿਆਰ ਹੈ ਨਹੀਂ ਹੈ, ਪੁਲਿਸ ਵਾਲਾ ਹੈ। ਸੋ ਪੂਰੀ ਰੈਕੀ ਇਹਦੀ ਹੁੰਦੀ ਰਹੀ ਹੈ। ਸੋ ਉਹ ਟਰੈਪ ਉਦੋਂ ਹੀ ਬਣਿਆ ਜਦੋਂ ਰੈਕੀ ਹੋਈ ਆ। ਤੇ ਉਦੋਂ ਉਹਨਾਂ ਨੇ ਕਿਹਾ ਕਿ ਹੁਣ ਇਹ ਦੋ ਬੰਦੇ ਨੇ ਜਾਂ ਤਿੰਨ ਨੇ, ਪੁਲਿਸ ਵਾਲੇ ਨਹੀਂ ਨਾਲ, ਹੁਣ ਇਹਨੂੰ ਰੋਕੋ, ਫਿਰ ਇਹਦਾ ਕਤਲ ਕਰੋ। ਉਹ ਫਿਰ ਟਰੈਪ ਬਣਿਆ ਪੂਰਾ। ਇਦਾਂ ਨਹੀਂ ਲੱਗ ਰਿਹਾ ਜਿੱਦਾਂ ਪਹਿਲਾਂ ਹੀ ਪਤਾ ਸੀ ਸਾਰਾ ਇਹਨੂੰ। ਯਾਰ ਇਹ ਵਾਕਈ ਗੱਲ ਤੁਹਾਡੀ ਸਹੀ ਆ। ਇਹ ਜਿਹੜੀ ਗੱਲ ਇਹਨੇ ਕੀਤੀ ਆ ਵੀ ਰੈਕੀ ਹੋਈ, ਟਰੈਪ ਬਣਿਆ ਸਾਰਾ, ਇਹ ਤੇ ਮਰਨ ਤੋਂ ਪਹਿਲਾਂ ਦਾ ਗਾਣਾ ਗਾਇਆ ਮੂਸੇ ਵਾਲੇ ਨੇ। ਵੀ ਇਹਨੂੰ ਪਤਾ ਸੀ ਵੀ ਮੇਰੀ ਜਦੋਂ ਰੈਕੀ ਹੋਣੀ ਆ। ਗੱਲ ਮੈਂ ਸੋਚੀ ਨਹੀਂ ਵੀ ਉਹਦੇ ਮਰਨ ਤੋਂ ਬਾਅਦ ਹੁਣ ਗਾਣਾ ਆ ਰਿਹਾ ਮੇਰੇ ਦਿਮਾਗ 'ਚ। ਇਹ ਆ ਵੀ ਖਰੇ, ਪਰ ਇਹ ਤਾਂ ਗਾਣਾ ਪਹਿਲਾਂ ਲਿਖਿਆ ਸੀ ਮੂਸੇ ਵਾਲੇ ਨੇ, ਆਪ ਗਾਇਆ ਉਹਨਾਂ ਨੇ ਵੀ ਉਹਦੀ ਰੈਕੀ ਵੀ ਹੋਈ ਆ। ਫਿਰ ਉਹਨੂੰ ਟਰੈਪ ਵੀ ਕੀਤਾ। ਟਰੈਪ ਮਤਲਬ ਘੇਰਾ ਪਾ ਕੇ ਮਾਰਨਾ, ਸਾਰਾ ਸਿਸਟਮ। ਕਮਾਲ ਦੀ ਗੱਲ ਹੈ ਯਾਰ। ਬੰਦਾ ਕੀ ਮੈਨੂੰ ਇਦਾਂ ਲੱਗਦਾ ਉਹਨਾਂ ਨਾਲ ਇਹ ਇਨਸੀਡੈਂਟ ਬਾਰ-ਬਾਰ ਹੁੰਦੇ ਰਹੇ ਨੇ, ਤਾਂ ਕਰਕੇ ਉਹ ਸਾਰਾ ਇੱਕ ਮਾਈਂਡ ਸੈੱਟ ਹੋ ਗਿਆ ਸੀ। ਇੱਕ ਥਾਂ ਤੇ ਨਾ ਖਬਰ ਆਉਂਦੀ ਸੀ, ਸ਼ਾਇਦ ਤੁਹਾਨੂੰ ਵੀ, ਤੁਸੀਂ ਵੀ ਸੁਣੀ ਹੋਊਗੀ ਖਬਰ, ਕਿ ਇੱਕ ਥਾਂ ਤੇ ਮੂਸੇ ਵਾਲੇ ਬਾਈ ਦੀ ਨਾ ਬੁੱਕ ਲਿਖੀ ਗਈ ਆ। ਉਹ ਬੁੱਕ ਦੇ ਵਿੱਚ ਲਿਖਿਆ ਗਿਆ ਕਿ ਇਹ ਕਿਵੇਂ ਮਤਲਬ ਪ੍ਰੈਡਿਕਟ ਕਰਦੇ ਸੀਗੇ ਅਗਲੀਆਂ ਆਉਣ ਵਾਲੀਆਂ ਚੀਜ਼ਾਂ। ਉਹ ਬੁੱਕ ਲਿਖੀ ਹੈ ਮੂਸੇ ਵਾਲੇ ਦੇ ਨਾਂ ਦੇ ਉੱਤੇ ਪੂਰੀ।
ਘਰ ਦੇ ਉੱਤੇ ਵੀ ਜਮਦੂਤ ਬਣਾਤਾ ਹੈ ਕਿ ਹਰੇਕ ਜਗ੍ਹਾ ਆਖੇ ਹਰੇਕ ਜਗ੍ਹਾ ਮਾਰਨ ਵਾਲੇ ਲੋਕਾਂ ਦੀ ਜਮਦੂਤ ਉਹ ਤਾਂ ਹੀ ਉਹਨਾਂ ਨੇ ਬਣਾਇਆ। ਉਹਦੇ ਘਰ ਦੇ ਅੰਦਰ ਵੀ ਤੇ ਆ ਗਿਫਟ ਬਾਕਸ ਦਾ ਸੀ ਇਹਨਾਂ ਨਾਲ ਹੋਇਆ ਹੀ ਨਾ ਕੋਈ ਗਿਫਟ ਚ ਕੁਝ ਲੈ ਕੇ ਆਇਆ ਹੀ ਅਰੇ ਕੋਈ ਸ਼ਾਇਦ ਕੋਈ ਮਤਲਬ ਦੇਖ ਮਾਰਨ ਦੇਖ ਵਾਲੀ ਕੇ ਕੋਈ ਚੀਜ਼ ਲੈ ਕੇ ਆਇਆ ਹੀ। ਇਹ ਨਾ ਜਦੋਂ ਕੋਠੇ ਦੇ ਉੱਤੇ ਜਮਦੂਤ ਬਣਾਇਆ ਮੈਨੂੰ ਲੱਗਦਾ ਉਹਨਾਂ ਦੇ ਕਹਿਣ ਦਾ ਮਤਲਬ ਮੇਰੇ ਘਰ ਦੇ ਅੰਦਰ ਵੀ ਪੂਰੀ ਨਿਗਾਹ ਰੱਖ ਰਹੇ ਸੀ ਵੀ ਅੰਦਰ ਕੀ ਹੋ ਰਿਹਾ ਕੀ ਕਰ ਰਹੇ ਨੇ। ਏਦਾਂ ਦਾ ਇਹ ਸਾਰਿਆਂ ਤੇ ਸ਼ੱਕ ਹੈ ਗਿਫਟਾਂ 'ਚ ਪੈਕ ਹੋ ਕੇ ਤੇ ਕਾਟਾ ਬੰਬ ਨੇ ਅੱਛਾ ਗਿਫਟ ਚ ਪੈਕ ਹੋ ਕੇ ਹਾਂ ਬੰਬ ਵੀ ਆਇਆ ਹੀ ਨਾ ਮੈਂ ਸੁਣਿਆ ਜਿੱਦਾਂ ਮੈਂ ਵੀ ਬੜੇ ਸੁਣਿਆ ਸੀ ਪਹਿਲਾਂ ਖਬਰ ਕੋਈ ਆਈ ਸੀ ਕਹਿੰਦੇ ਵੀ ਜਿਵੇਂ, ਹਾਂ। ਮੂਸੇ ਵਾਲੇ ਦੇ ਘਰ ਕਿਸੇ ਨੇ ਪੈਕ ਕਰਕੇ ਕੋਈ ਚੀਜ਼ ਦਾ ਕਿ ਭੇਜੀ ਸੀਗੀ ਸ਼ਾਇਦ ਉਹ ਬੰਬ ਸੀ ਜਾਂ ਕੀ ਸੀ ਇਹ ਨਹੀਂ ਆਪਾਂ ਨੂੰ ਪਤਾ ਪਰ ਨਿਊਜ਼ ਬਹੁਤ ਲੀਕ ਹੋਈ ਉਦੋਂ ਕਿ ਹਾਂ ਦੇ ਗਿਫਟਾਂ ਚ ਪੈਕ ਹੋ ਕੇ ਆਂਦੇ ਸੋ ਇਹਨਾਂ ਦੇ ਮੰਮੀ ਡੈਡੀ ਨੇ ਵੀ ਰੋਜ਼ ਚ ਐਕਟਿੰਗ ਕੀਤੀ ਜਾਂ ਰੋਲ ਉਹਨਾਂ ਦਾ ਵਿੱਚ ਲਿਆ ਗਿਆ ਹਨਾ ਪੂਰਾ ਤੇ ਆ ਇੱਥੇ ਵਿਨੇ ਪ੍ਰਤਾਪ ਜਿਹੜੀ ਉਹਨਾਂ ਦੀ ਪੂਰੀ ਐਕਟਿੰਗ ਕਰ ਰਿਹਾ ਮੂਸੇ ਵਾਲੇ ਬਾਈ ਦੀ ਤੇ ਬਾਈ ਯਾਰ ਪੂਰਾ ਰਿਲੇਟ ਕਰ ਰਿਹਾ ਜਿਵੇਂ ਅਸਲੀਅਤ ਦੇ ਵਿੱਚ ਮੂਸੇ ਵਾਲਾ ਜਿਉਂਦਾ ਹੋਵੇ ਤੇ ਉਹਦੇ ਨਾਲ ਵਾਰਦਾਤਾਂ ਹੋ ਰਹੀਆਂ ਨੇ ਸਮਾਂ ਉਹੀ ਦਿਖਾ ਰਹੇ ਨੇ ਪੂਰਾ ਪਤਾ ਨਹੀਂ ਕਿਵੇਂ ਯਾਰ ਇਹ ਚੀਜ਼ਾਂ ਮਤਲਬ ਬਣਾਤੀਆਂ AI ਦੇ ਨਾਲ ਜਾਂ VFX ਦੇ ਨਾਲ ਪੂਰਾ ਕ੍ਰੀਏਟ ਕਰਤਾ ਤੇਰੇ ਕਰਮ ਬਚਾ ਲੈਂਦਾ ਲੱਕ ਹੈ ਆਟੋਮੈਟਿਕ ਕਰਮ ਮਤਲਬ ਲੱਕ ਬਚਾ ਲੈਂਦਾ ਹੈ ਕਿ ਕੋਸ਼ਿਸ਼ ਬਹੁਤ ਕੀਤੀ ਕੋਸ਼ਿਸ਼ ਬਹੁਤ ਹੋ ਰਹੀ ਹੈ ਜਦੋਂ ਮੌਤ ਟਲਦੀ ਵੀ ਏ ਤੇ ਉਹ ਉਦੋਂ ਜਮਦੂਤ ਵੀ ਗੈਪ ਹੋ ਜਾਂਦਾ ਜਿਵੇਂ ਹੁਣ ਉਹਨੇ ਬਾਹੋਂ ਕੱਢਿਆ ਵਿੱਚੋਂ ਤਾਰ ਕੱਢੀ ਆ ਟਾਈਮ ਬੰਬ ਦੀ ਤੇ ਉਹ ਕਾਲ ਚਲਾ ਗਿਆ ਸੋ ਪੂਰਾ ਰਿਲੇਟ ਕਰ ਰਹੇ ਨੇ ਕਿ ਮੇਰਾ ਕਿਸਮਤ ਮੇਰਾ ਲੱਕ ਮੈਨੂੰ ਬਚਾਉਂਦਾ ਰਿਹਾ ਮਾਰਨ ਦੀ ਬਹੁਤ ਕੋਸ਼ਿਸ਼ ਹੁੰਦੀ ਰਹੀ ਪਹਿਲਾਂ ਵੀ ਬੰਦਾ ਮਿੰਟ ਵੀ ਨਹੀਂ ਸਹਿਕਦਾ ਕੋਹਾ ਤੱਕ ਕੀੜੀਆਂ ਕੀ ਕਿਹਾ ਫਰੂਟ ਨਾਲ ਫੈਂਕਦਾ ਓਏ ਮਤਲਬ ਕਹਿਣ ਦਾ ਮਤਲਬ ਮੂਸੇ ਵਾਲੇ ਨੇ ਇਹ ਕਿਹਾ ਕਿ ਆਟੋਮੈਟਿਕ ਵੈਪਨ ਜਿਹੜੇ ਨੇ ਉਹ ਬੰਦੇ ਨੂੰ 1 ਮਿੰਟ ਵੀ ਫੜਕਣ ਨਹੀਂ ਦਿੰਦੇ ਇੱਧਰ ਉੱਧਰ ਨਾਲ ਹੀ ਬੰਦੇ ਦਾ ਕੰਮ ਕਰ ਦਿੰਦੇ ਆ ਤੇ ਜਿੱਥੇ ਤੱਕ ਮਤਲਬ ਜਿੱਥੇ ਵਾਰਦਾਤ ਹੋਈ ਹੋਵੇ ਨਾ ਉੱਥੇ ਬਰੂਦ ਦੀ ਸਮੈਲ ਆਉਂਦੀ ਇਹ ਕਹਿਣ ਦਾ ਮਤਲਬ ਇਹੀ ਆ ਉਹਨਾਂ ਦਾ ਮਹਿਕ ਦਾ ਮਤਲਬ ਬਰੂਦ ਦੀ ਸਮੈਲ ਆਉਂਦੀ ਆ ਦਹਿਸ਼ਤ ਲਾ ਲਓ ਜਾਂ ਆਪਾਂ ਬਰੂਦ ਦੀ ਸਮੈਲ ਲਾ ਲਓ ਹਰੇਕ ਗੱਲ ਇਹਦੇ ਵਿੱਚ ਕ੍ਰੀਏਟ ਕੀਤੀ ਹੈ ਸਾਰੀ ਰੂਪ ਕਾਰਾ ਬਿਨਾ ਜਾਈ ਬਾਹਰ ਨਾ ਮਿੱਤਰਾ ਬੁਲਟ ਪ੍ਰੂਫ ਕਾਰਾ ਜਾਈ ਬਿਨਾ ਜਾਈ ਬਾਹਰ ਨਾ ਇਹੀ ਗੱਲ ਹੋਈ ਨਾ ਇਹੀ ਗੱਲ ਹੈ ਪਰ ਉਹਨਾਂ ਨੇ ਵੀ ਇਹ ਗਲਤੀ ਕਰ ਦਿੱਤੀ ਹੈ ਨਾ ਵੇਲੋ ਮੂਸੇ ਵਾਲੇ ਨੂੰ ਪਤਾ ਵੀ ਸੀ ਕਿ ਮੈਂ ਬੁਲਟ ਪ੍ਰੂਫ ਤੋਂ ਬਾਹਰ ਜਾਵਾਂਗਾ ਤੇ ਮੈਨੂੰ ਖਤਰਾ ਆ ਫਿਰ ਵੀ ਖਤਰਾ ਹੱਸ ਕੇ ਮੁੱਲ ਲਿਆ ਆ ਤੇ ਮਤਲਬ ਜਾਣ ਕੇ ਮੂਸੇ ਵਾਲਾ ਬਾਈ ਨੇ ਮਤਲਬ ਕਿ ਇੱਕ ਹਿਸਾਬ ਦਾ ਪਤਾ ਹੁੰਦੇ ਵੀ ਬਾਹਰ ਗਿਆ ਸੋ ਕਿੱਡੀ ਵੱਡੀ ਜਾਣ ਗਲਤੀ ਕੇ ਆ ਤੇ ਨਹੀਂ ਪਰ ਇਹ ਵੀ ਅਣਗਹਿਲੀ ਵੀ ਕੀਤੀ ਆ 1 ਮਿੰਟ ਦੀ ਅਣਗਹਿਲੀ ਨੇ ਐਡੀ ਵੱਡੀ ਵਾਰਦਾਤ ਹੋ ਗਈ ਹੈ ਨਾ ਘੇਰ ਲਾਉਣ ਦਿੰਦੇ ਬੈਕ ਨਾ ਕਰ ਕੀ ਦਾ ਪੂਰੀ ਗੱਲ ਗੇਅਰ ਲਾਉਣ ਦਿੰਦੇ ਬੈਕ ਨਾ ਮਤਲਬ ਜੇ ਬੁਲਟ ਪ੍ਰੂਫ ਜੇ ਬਿਨਾ ਕਾਰ ਤੋਂ ਹਾਂ ਤੇ ਜਾਈਏ ਮਤਲਬ ਗੇਅਰ ਬੈਕ ਨਹੀਂ ਲਾਉਣ ਦਿੰਦੇ ਜਿਹੜੇ ਮਾਰਨ ਆਏ ਹੁੰਦੇ ਉਸ ਨੇ ਤੋਂ ਪਹਿਲਾਂ ਹੀ ਹਨਾ ਕੰਮ ਤੇ ਸੋਚਣ ਵਾਲੀ ਗੱਲ ਆ ਜਦੋਂ ਮੂਸੇ ਵਾਲੇ ਘੇਰਾ ਪਾਇਆ ਸੀ ਉਦੋਂ ਚਲੋ ਭੱਜਿਆ ਨਹੀਂ ਸੀ ਮੂਸੇ ਵਾਲਾ ਕਹਿੰਦੇ ਉੱਥੇ ਮੂਸੇ ਵਾਲੇ ਨੇ ਵੀ ਹਥਿਆਰ ਕੱਢ ਕੇ ਉਹਨਾਂ ਦਾ ਪੂਰਾ ਮੁਕਾਬਲਾ ਕੀਤਾ ਪਰ ਮੰਨ ਕੇ ਚਲੋ ਜੇ ਭੱਜਣਾ ਵੀ ਹੁੰਦਾ ਮੂਸੇ ਵਾਲੇ ਦੇ ਕਹਿਣ ਦਾ ਮਤਲਬ ਇਹ ਸੀ ਬੈਕ ਗੇਅਰ ਨਹੀਂ ਪਾਉਣ ਦੇਣਾ ਉਹਨਾਂ ਨੇ ਫਿਰ ਗੋਲੀਆਂ ਮਾਰਨੀਆਂ ਸੀ ਲਾਜਾ ਦੀ ਪਹੁੰਚ ਹੈ ਅੱਜ ਕੱਲ ਕਾਕਾ ਇੱਥੇ ਖਾਖੀਆਂ ਤੇ ਟੌਟ ਹੈ ਇਹ ਉਹੀ ਟੀ-ਸ਼ਰਟ ਨਹੀਂ ਪਾਈ ਜਦੋਂ ਲਾਸਟ ਟਾਈਮ ਉਹਨਾਂ ਨੇ ਲਾਸਟ ਤੇ ਉਹੀ ਟਾਈਮ ਗੱਡੀ ਵੀ ਬੈਠਣ ਲੱਗੇ ਆ ਹਾਂ ਥਾਰ ਤੇ ਚੱਪਲਾਂ ਹੀ ਪਾਈਆਂ ਨੇ ਦੇਖਿਆ ਸੀ ਚੱਪਲਾਂ ਹਾਂ ਚੱਪਲਾਂ ਪਾਈਆਂ ਮੈਂ ਨਹੀਂ ਵੇਖਿਆ ਸ਼ਬ ਦੇਖ ਲਵਾਂ ਦੁਬਾਰਾ ਹਾਂ ਇੱਕ ਚੱਪਲਾਂ ਪਾਈਆਂ ਹਾਂ ਚੈੱਕ ਕਰਿਓ ਅੱਜ ਕੱਲ ਕਾਕਾ ਇੱਥੇ ਖਾਖੀਆਂ ਤੇ ਉਹ ਵੇਖੋ ਤੇ ਇਹੀ ਕੱਪੜੇ ਉਹਨਾਂ ਨੇ ਪਾਏ ਸੋ ਇਹ ਉਹ ਲਾਸਟ ਸੀਨ ਆ ਜਦੋਂ ਮੂਸੇ ਵਾਲੇ ਨੂੰ ਕਤਲ ਕੀਤਾ ਜਾਂ ਮਾਰਿਆ ਕਹਿ ਸਕਦੇ ਆ ਤੇ ਉਹੀ ਸੀਨ ਹੁਣ ਦਰਾਉਣ ਲੱਗੇ ਆ ਮੇਰੇ ਹਿਸਾਬ ਨਾਲ ਚੱਪਲਾਂ 'ਚ ਜਾ ਰਿਹਾ ਮੂਸੇ ਵਾਲਾ ਉਹੀ ਟੀ-ਸ਼ਰਟ ਲਾਲ ਜਿਹੜੀ ਮੂਸੇ ਵਾਲੇ ਨੂੰ ਪਾਈ ਉਹੀ ਪਰਨਾ ਮੇਰੇ ਹਿਸਾਬ ਨਾਲ ਬੰਨਿਆ ਸੀਗਾ ਸੇਮ ਉਹੀ ਕੱਪੜੇ ਪਾ ਕੇ ਚੱਪਲਾਂ ਪਾ ਕੇ ਚੱਲਾ ਬੰਦਾ ਮਤਲਬ ਬੰਦਾ ਉਹੀ ਜਿਹੜੇ ਵਿਨੇ ਪ੍ਰਤਾਪ ਸ਼ਾਇਦ ਜਿਹੜਾ ਉਹਨਾਂ ਦਾ ਹਮਸ਼ਕਲ ਆ ਉਹਨਾਂ ਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਪੂਰੀ ਉਹੀ ਟਾਈਮ ਬਾਰੀਆਂ ਦੀ ਖਬਰਾਂ ਸਲਾਖਾਂ ਪਿੱਛੇ ਉਹ ਦਿਖਾ ਵੀ ਰਹੇ ਨੇ ਕਿ ਤੂੰ ਜਾ ਰਿਹਾ ਬਾਹਰ ਕਾਲ ਖੜਾ ਆ ਪਰ ਫਿਰ ਵੀ ਪਤਾ ਹੁੰਦੇ ਵੀ ਜਦੋਂ ਮੂਸੇ ਵਾਲਾ ਬਾਈ ਥਾਰ 'ਚ ਗਿਆ ਵੀ ਆਪਣੀ ਫੋਰਚੂਨਰ ਲੈ ਕੇ ਜਾਂਦੇ ਹੋ ਸਕਦਾ ਉਹਨਾਂ ਦਾ ਬਚਾਅ ਹੋ ਜਾਂਦਾ ਕਿਉਂਕਿ ਕਿਤੇ ਬੁਲਟ ਪ੍ਰੂਫ ਗੱਡੀ ਕਿੱਥੇ ਜ਼ਿਆਦੀਆਂ ਗੋਲੀਆਂ ਸ਼ੀਸ਼ੇ 'ਚੋਂ ਹੀ ਮਾਰੀਆਂ ਆਪਾਂ ਜੀ ਦੇਖਦੇ ਆ ਨਾ ਅੱਜ ਵੀ ਥਾਰ ਖੜੀ ਆ ਬੁਨਟ ਤੇ ਖੜ ਕੇ ਗੋਲੀਆਂ ਮਾਰੀਆਂ ਮੈਂ ਵੇਖੀ ਹੀ ਜਦੋਂ ਮੈਨੂੰ ਲੱਗਦਾ ਬੁਨਟ ਤੇ ਉਦੋਂ ਖੜੇ ਹੋਣੇ ਜਦੋਂ ਗੋਲੀਆਂ ਵੱਜ ਗਈਆਂ ਮੂਸੇ ਵਾਲੇ ਦੇ ਵੀ ਉਹ ਨਾਤਾ ਹੋ ਗਿਆ ਸੀ ਉਦੋਂ ਬੁਨਟ ਦੇ ਉੱਤੇ ਚੜ ਕੇ ਗੋਲੀਆਂ ਮਾਰੀਆਂ ਫਿਰ ਝੋਲਿਆਂ 'ਚ ਇੱਕ ਚੱਕੀ ਫਿਰਦੇ ਮਲੰਗੇ ਅੱਛਾ ਉਹਨਾਂ ਦਾ ਕਹਿਣ ਦਾ ਮਤਲਬ ਇੱਥੇ ਕੋਈ ਪਤਾ ਨਹੀਂ ਲੱਗਦਾ ਇੱਥੇ ਮਲੰਗ ਬੰਦਾ ਵੀ ਝੋਲੇ 'ਚ 147 ਚੱਕੀ ਫਿਰਦਾ ਆ ਤੇ ਵੇਖ ਲਓ ਉਹ ਵੀ ਇਹਨਾਂ ਨੂੰ ਪਤਾ ਹੈ ਕਿ ਮੇਰੀ ਕਿਹੜੀ ਗਨ ਦੇ ਨਾਲ ਮੇਰੇ ਉੱਤੇ ਜਿਹੜੀ ਫਾਇਰਿੰਗ ਹੋਣੀ ਹੈ
ਵਾਕਈ ਗੱਲ ਸਹੀ ਆ। ਉਦੋਂ ਜਦੋਂ ਇਹਨਾਂ ਦੇ ਫਾਇਰਿੰਗ ਹੋਈ AK-47 ਵਰਤੀ ਗਈ ਹੈ ਵਿੱਚ, ਤੇ ਉਸ ਤੋਂ ਤਗੜੀ ਕੋਈ ਗਨ ਵੀ ਸੀ ਜਿਹਦਾ ਨਾਮ ਮੈਨੂੰ ਨਹੀਂ ਯਾਦ ਆ ਰਿਹਾ, ਉਹ ਵੀ ਵਰਤੀ ਗਈ ਹੈ ਕਹਿੰਦੇ, ਬਾਹਰੋਂ ਰਿਪੋਰਟ ਹੋਈਆਂ ਗੱਲਾਂ। ਉਹ ਕਹਿੰਦੇ ਸੀ ਉਹ ਬੁਲਟ ਪ੍ਰੂਫ ਸ਼ੀਸ਼ੇ ਦੇ ਵੀ ਅੰਦਰ ਚੱਲ ਜਾਂਦੀ ਸੀ ਉਹ ਗੋਲੀ। ਆਰੀਆ ਦੇ ਕਤੂਵਾਰ ਪਿੱਛੇ ਪਾਉਂਦੇ ਨੇ ਮਰਦ ਕੋ ਸਫਾਰੀਆਂ ਤੇ ਕਦੋਂ ਵਾਰ ਕੁਛ ਇਦਾਂ ਦੀ ਗੱਲ ਕੀਤੀ ਹੈ। ਬਾਕੀ ਤੁਸੀਂ ਦੱਸਿਓ ਕੀ ਗਿਆ ਆ। ਪਿੱਛੇ ਪਾਉਂਦੇ ਨੇ ਇੱਕ ਤੇ ਬਾਈ ਦੀ ਜਿਹੜੀ ਬੋਲਣ ਦਾ ਸਟਾਈਲ ਆ, ਸੌਂਗ ਗਾਉਂਦਾ ਜਾਂ ਰੈਪ ਹੀ ਸਮਝ ਲਓ ਪੂਰਾ ਕਰਦਾ, ਤੇ ਕਈ ਵਾਰੀ ਇੰਨੀ ਫਾਸਟ ਹੁੰਦਾ ਆਪਾਂ ਨੂੰ ਸਮਝ ਨਹੀਂ ਆਉਂਦੀ, ਆਪਣੇ ਉੱਪਰ ਵੀ ਚੱਲ ਜਾਂਦੀ ਕਈ ਵਾਰੀ ਗੱਲ। ਆਪਾਂ ਇੰਨੇ ਕਿ ਕਲਿੱਪ ਵਿੱਚ ਆਪਾਂ ਵੇਖੀਏ 3-4 ਜਿਹੜੇ ਜਮਦੂਤ ਆ ਗਏ ਨੇ ਹੁਣ, 4 ਚਾਰ ਤੇ ਉਹਨਾਂ ਨੂੰ ਵੇਖ ਕੇ ਖੁਸ਼ ਹੁੰਦੇ ਪਏ ਨੇ, ਸਮਾਈਲ ਕਰਨ ਦੇ। ਹਾਂ ਹੋ ਸਕਦਾ ਕਿ ਜਿਵੇਂ ਉਹਨਾਂ ਨੂੰ ਪਤਾ ਹੋਵੇ ਵੀ ਅੱਜ ਮੇਰੇ ਨਾਲ ਇਹ ਕੰਮ ਹੋਣਾ ਆ, ਜਾਂ ਕੁਝ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਆ। ਆਣ ਜਿਹੜੇ ਹਿੱਕਾਂ ਮੂਰੇ ਚਾਉਂਦੇ ਨੇ 6 ਫੁੱਟਾ ਯਾਤੇ ਉਹ ਤੋਂ ਯਾਰ ਰੋਪ ਵਾਕਈ ਗੱਲ ਤੁਹਾਡੀ ਸਹੀ। ਜਦੋਂ ਆਪਾਂ ਸ਼ੁਰੂ ਤੋਂ ਦੇਖ ਰਹੇ ਨਾ ਇੱਕ ਇੱਕ ਹੀ ਆ ਰਹੇ ਜਮਦੂਤ, ਹੁਣ 4 ਆ ਕੇ ਦਰਵਾਜ਼ੇ 'ਚ ਹੀ ਖੜ ਗਏ ਮੂਸੇ ਵਾਲੀ ਹਵੇਲੀ ਦੇ ਬਾਹਰ। ਇਹ ਉੱਥੇ ਸ਼ੂਟ ਕੀਤਾ ਲੱਗਦਾ ਮੂਸੇ ਵਾਲੇ ਦੇ ਘਰੇ ਹੈ ਨਾ ਸਾਰਾ ਹੀ। ਤੇ ਵੇਲੇ ਇੱਥੇ ਨਾਲ ਕੋਈ ਬੈਠਾ ਵੀ ਨਹੀਂ, ਖਾਲੀ ਹਾਂ ਇਕੱਲੇ ਦਿਖਾਇਆ। ਮੂਸੇ ਵਾਲਾ ਨਾਮ ਐਂਟੀਆਂ ਲਈ ਬਹੁਤ ਹੈ। ਓਏ ਹੋਏ ਮੂਸੇ ਹੋਏ, ਵਾਲਾ ਨਾਮ ਐਂਟੀਆਂ ਵਾਲੀ ਮੌਤ ਆ। ਕਹਿੰਦਾ ਮਤਲਬ ਜਦੋਂ ਉਸ ਟਾਈਮ ਮੂਸੇ ਵਾਲਾ ਜਿਉਂਦਾ ਸੀਗਾ ਤੇ ਇਸ ਤੋਂ ਪਹਿਲਾਂ ਲਾਈਨ ਸੀ ਕਿ 6 ਫੁੱਟੇ ਜੱਟ ਉੱਤੇ ਮਤਲਬ ਬਹੁਤ ਜ਼ਿਆਦਾ ਆਰੋਪ ਨੇ ਤੇ ਇਹ ਸਿੱਧੂ ਮੂਸੇਵਾਲਾ ਨਾਮ ਐਂਟੀ ਵਾਲੀ ਮੌਤ ਹੈ। ਤੇ ਇਹਦੇ ਵਿੱਚ ਜਿਹੜੀ ਉਹ ਆਵਾਜ਼ ਮਾਰਦੇ ਪਏ ਨੇ ਉਹਨਾਂ ਦੇ ਪਾਪਾ, ਅਸਲੀਅਤ ਵਿੱਚ ਵੀ ਕਹਿੰਦੇ ਵੀ ਜਦੋਂ ਚੱਲਾ ਹੀ ਮੂਸੇ ਵਾਲਾ ਤਾਂ ਮੈਂ ਕਿਹਾ ਵੀ ਸੀ ਕਿ ਮੈਂ ਤੇਰੇ ਨਾਲ ਆਵਾਂ। ਸੇਮ ਸੀਨ ਕ੍ਰੀਏਟ ਕੀਤਾ ਵੇਲਾ ਮਿਲਦਾ ਤਾਂ ਹਵੇਲੀ 'ਚ ਸ਼ੂਟ ਕੀਤਾ ਜਾ ਸੌਂਗ। ਤੇ ਉਸ ਟਾਈਮ ਕਹਿੰਦੇ ਥੋੜੇ ਨਾਲ ਹੀ ਉਹਨਾਂ ਦੇ ਪਾਪਾ ਨਿਕਲ ਗਏ ਸੀ ਗਨ ਲੈ ਕੇ, ਤੇ 2 ਜਿਹੜੇ ਉਹ ਉਹਨਾਂ ਦੇ ਨਾਲ ਜਿਹੜੇ ਸਿਕਿਉਰਿਟੀ ਗਾਰਡ ਪਿੱਛੇ ਚਲ ਗਏ। VFX ਦੇ ਨਾਲ ਕਿਵੇਂ ਪੂਰਾ ਕ੍ਰੀਏਟ ਕੀਤਾ, ਜਿਵੇਂ ਮੂਸੇ ਵਾਲਾ ਜਿੰਦਾ ਸੀ ਉਹ ਇਹੀ ਸਟਾਈਲ ਯੂਜ਼ ਕਰਦਾ ਸੀ ਸੇਮ ਇਦਾਂ ਹੀ, ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਪੂਰਾ ਉਦਾਂ ਹੀ ਕ੍ਰੀਏਟ ਕੀਤਾ ਸਾਰਾ ਸੌਂਗ। ਆ ਜਿਹੜੇ ਡੋਗ ਜਾਂ ਪਿੱਛੇ ਗੱਡੀ ਲਈ ਹੈ ਨਾ, ਜ਼ਿਆਦਾ ਸੌਂਗ ਦੇ ਵਿੱਚ ਇਦਾਂ ਹੀ ਯੂਜ਼ ਕਰਦਾ ਰਿਹਾ ਮੂਸੇ ਵਾਲਾ। ਹੁਣ ਆ ਫੋਟੋ ਆ ਜਾਂ ਵੀਡੀਓ ਆ, ਸੋ ਪਤਾ ਨਹੀਂ ਇਹ ਰੀਅਲ ਵਿੱਚ ਮੂਸੇ ਵਾਲੇ ਨੇ ਇਹ ਸ਼ੂਟ ਕੀਤਾ ਹੋਵੇ, ਹੋ ਸਕਦਾ ਇਦਾਂ ਸ਼ੂਟ ਕੀਤਾ ਹੋਵੇ ਮੂਸੇ ਵਾਲੇ ਨੇ, ਪਰ ਇਹ ਲੱਗਦਾ ਨਹੀਂ ਪਿਆ ਕਿ ਰੀਅਲ ਸ਼ੂਟ ਕੀਤਾ। ਉਹਨਾਂ ਨੂੰ ਬਿਠਾਇਆ ਗਿਆ ਤੇ ਉਹ ਉੱਪਰ ਚਿਹਰਾ ਲਾਇਆ ਗਿਆ, ਉਹ ਪਿੱਛੇ ਤੁਰ ਪਏ। ਦੇ ਲਾ ਕਹਿਣ ਦਾ ਮਤਲਬ ਇਹ 'ਚ ਦਰਸਾਇਆ ਗਿਆ ਕਿ ਮੂਸੇ ਵਾਲੇ ਦੀ ਰੈਕੀ ਘਰ ਤੋਂ ਹੀ ਸ਼ੁਰੂ ਹੋ ਗਿਆ ਇਹ ਕੰਮ ਸਾਰਾ। ਮਤਲਬ ਇੱਕ ਬੰਦਾ ਨਹੀਂ, ਬਹੁਤ ਸਾਰੇ ਬੰਦਿਆਂ ਨੇ ਜਿਹੜੀ ਸ਼ੁਰੂ ਕਰਤੀ ਸੀ ਘਰ ਤੋਂ ਹੀ। ਕਹਿੰਦਾ ਮਤਲਬ ਇੱਥੇ ਮੂਸੇ ਵਾਲੇ ਦੇ ਫਾਦਰ ਜੀ ਨੇ ਸਾਰੀ ਦੁਨੀਆ ਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਉਹਦੀ ਪਲੈਨਿੰਗ ਸਾਰੀ ਹੁੰਦੀ ਰਹੀ ਆ, ਸਾਰਿਆਂ ਨੂੰ ਪਤਾ ਸੀ A to Z ਘਰ ਤੋਂ ਲੈ ਕੇ ਪਿੱਛੇ ਤੱਕ ਉਹਦੀ ਰੈਕੀ ਹੋ ਰਹੀ ਸੀ ਪੂਰੀ। PB 65 97 13 ਹੋ ਸਕਦਾ ਮੂਸੇ ਵਾਲੇ ਦੀ ਹਾਰ ਹੋਵੇ ਓਰੀਜਨਲ। ਉਹ ਸੀਨ ਦੇਖਣ ਵਾਲਾ ਆ। ਮਤਲਬ ਆ ਸੀਨ ਵੇਖ ਕੇ ਨਾ ਗੂਜ਼ ਬੰਮ ਖੜੇ ਹੁੰਦੇ ਪਏ ਨੇ ਕਿ ਇੰਨਾ ਮਤਲਬ ਡਰਾਵਣਾ ਸੀਨ ਕਹਿ ਸਕਦੇ ਆਪਾਂ ਵੀ। ਉਹਨਾਂ ਨੇ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਵੀ ਪੂਰਾ ਜਦੋਂ ਘਰੋਂ ਨਿਕਲਿਆ ਨਾ, ਘਰ ਦੇ ਬਾਹਰ 4 ਬੰਦੇ ਖੜੇ ਸੀ, ਜਦੋਂ ਬਾਹਰ ਨਿਕਲਿਆ ਤੇ ਕਿੰਨੀ ਦੁਨੀਆ ਉਹਦੇ ਪਿੱਛੇ ਫੋਲੋ ਕਰਦੀ ਗਈ। ਵਾਕਈ ਉਦੋਂ 2 ਗੱਡੀਆਂ ਭਰ ਕੇ ਬੰਦੇ ਆਏ ਸੀ ਮਾਰਨ ਮੂਸੇ ਵਾਲੇ ਨੂੰ, ਤੇ ਉਹਨਾਂ ਨੂੰ ਪਤਾ ਸੀਗਾ ਇਹਦੇ ਕੋਲ ਵੀ ਵੈਪਨ ਹੈਗੇ ਆ ਜਾਂ ਮੁੰਡੇ ਨਾਲ ਹੋਣਗੇ, ਉਹਨਾਂ ਕੋਲ ਵੀ ਵੈਪਨ ਹੋ ਸਕਦੇ ਆ, ਤੇ ਕਿੱਡੀ ਵੱਡੀ ਟੀਮ ਉਹਨੂੰ ਮਾਰਨ ਆਈ ਸੀ ਬਾਈ। ਪੂਰਾ ਤਗੜਾ ਸੈਟਅਪ ਕਰਕੇ ਆਏ ਸੀਗੇ, ਨਿੱਕਾ ਮੋਟਾ ਕੰਮ ਨਹੀਂ ਸੀ। ਕਿ ਜਿੰਨੇ ਉਹ ਬੰਦੇ ਆਏ ਸੀ, ਜੇ 2 ਸਿਕਿਉਰਿਟੀ ਗਾਰਡ ਵੀ ਇਹਨਾਂ ਦੇ ਨਾਲ ਤਾਂ ਵੀ ਕੋਈ ਚੱਕਰ ਨਹੀਂ, ਤਾਂ ਵੀ ਮੈਨੂੰ ਲੱਗਦਾ ਬਚਾ ਨਹੀਂ ਹੋਣਾ ਸੀ, ਕਿਉਂਕਿ ਜਿਹੜੇ ਸਿਕਿਉਰਿਟੀ ਗਾਰਡ ਮੰਨ ਲਓ ਹੁਣ ਉਹਨਾਂ ਨੇ ਆਪਣੀ ਜਾਨ ਪਿਆਰੀ ਆ, ਕਿੰਨਾ ਕੁ ਚਿਰ ਉਹ ਲੜ ਸਕਦੇ। ਨਾਲੇ ਇੰਨੀਆਂ ਖਤਰਨਾਕ ਗੰਨਾਂ ਲੈ ਕੇ ਆਏ ਸੀ ਨਾ, ਤੇ ਸਿਕਿਉਰਿਟੀ ਗਾਰਡ ਕੋਲ ਮੈਨੂੰ ਲੱਗਦਾ ਪੁਲਿਸ ਵਾਲੇ ਕੋਲ ਉਹੀ ਪੁਰਾਣੀਆਂ ਗੰਨਾਂ ਹੀ ਹੁੰਦੀਆਂ ਨੇ ਜਿਹੜੀਆਂ ਅੱਜ ਕੱਲ੍ਹ ਚੱਲਦੀਆਂ ਨੇ। ਮਤਲਬ ਜਿੰਨੀ ਇਹਨਾਂ ਦੀ ਹਾਈਪ ਸੀ ਨਾ, ਇਹਨਾਂ ਨੂੰ ਤੇ 10-12 ਬੰਦੇ ਸਿਕਿਉਰਿਟੀ ਗਾਰਡ ਚਾਹੀਦੇ ਸੀ ਨਾਲ, ਸਿਰਫ 2 ਹੀ ਦਿੱਤੇ ਸੀ ਇੱਕ ਸਰਕਾਰ ਨੇ। ਬੰਦੇ ਸਿਰਫ ਇੱਕ ਭੋਲਾ ਹੋਣ ਕਰਕੇ ਜਾਂ ਇੱਕ ਸਿੱਧਾ ਸਿੰਪਲ ਜੱਟ ਹੋਣ ਕਰਕੇ ਬੰਦੇ ਨੂੰ ਮਤਲਬ ਮੌਤ ਦਾ ਸਾਹਮਣਾ ਕਰਨਾ ਪਿਆ। ਜੇ ਕੋਈ ਉੱਦਾਂ ਦਾ ਹੁੰਦਾ ਜਿਵੇਂ ਅੱਜ ਕੱਲ੍ਹ ਸਿੰਗਰ ਨੇ ਜਿਨ੍ਹਾਂ ਕੋਲ ਸਿਕਿਉਰਿਟੀ ਗਾਰਡ ਪਰਸਨਲ ਵੀ ਨੇ, ਪੁਲਿਸ ਵੀ ਮਿਲੀ ਆ, ਕਈ ਕੁਛ ਹੀ ਆ, ਤਾਮਾ ਜਾਮਾ ਚੰਗਾ ਤਕੜਾ ਲੈ ਕੇ ਤੁਰਦੇ ਆ, 2-3 ਗੱਡੀਆਂ ਹੁੰਦੀਆਂ ਅੱਗੇ ਪਿੱਛੇ। ਜੇ ਉਵੇਂ ਹੁੰਦਾ ਤੇ ਅੱਜ ਜਿਉਂਦਾ ਹੋਣਾ ਸੀ ਮੂਸੇ ਵਾਲਾ, ਪਰ ਉਹ ਬੰਦੇ ਦੀ ਜਿਵੇਂ ਇੱਕ ਲਾਈਫ ਸਟਾਈਲ ਸੀ ਨਾ, ਸਿੰਪਲ ਜਿਹਾ ਸੀਗਾ, ਸੋ ਉਹੀ ਉਹਦਾ ਕਾਲ ਬਣ ਕੇ ਸਾਹਮਣੇ ਆਇਆ ਮੇਰੇ ਹਿਸਾਬ ਨਾਲ। ਜਸਟਿਸ ਉਹ ਅੱਛਾ ਇੱਥੇ ਤੱਕ ਦਿਖਾਇਆ,
ਉਹਨਾਂ ਨੇ ਉੱਥੇ ਤੱਕ ਨਹੀਂ ਪੂਰਾ ਦਿਖਾਇਆ ਜਦੋਂ ਗੋਲੀਆਂ ਮਾਰਦੇ ਐਂਡ ਤੇ ਪੂਰਾ ਸੀਨ ਨਹੀਂ, ਉਹ ਲਾਸਟ ਮਤਲਬ ਜਵਾਰ ਕੇ ਜਿਵੇਂ ਉਹਨਾਂ ਨੇ ਇੱਕ ਹਿੰਟ ਜਿਹਾ ਦੇ ਦਿੱਤਾ ਕਿ ਘਰੋਂ ਹੀ ਸ਼ੁਰੂ ਹੋ ਗਿਆ ਕਿ ਫਿਰ ਐਂਡ 'ਚ ਜਸਟਿਸ ਫॉर ਸਿੱਧੂ ਮੂਸੇਵਾਲਾ। ਇੱਥੇ ਖਤਮ ਨਹੀਂ ਹੋਇਆ, ਅੱਗੇ ਵੀ ਕੁਝ ਹੈ। ਨਹੀਂ ਖਤਮ ਆ। ਖਤਮ ਹੈ ਬਸ ਇਹ ਉਹਨਾਂ ਨੇ ਜਿੱਦਾਂ ਓਏ ਬਾਈ ਵਾਕਈ ਗਾਣਾ ਸੁਣ ਕੇ ਨਾ ਇੱਕ ਵਾਰੀ ਜਿਹੜੇ ਅੱਖਾਂ ਖੁੱਲ ਜਾਂਦੀਆਂ ਬੰਦੇ ਦੀਆਂ ਯਾਰ। ਨੈਕਸਟ ਲੈਵਲ ਇਹਨਾਂ ਨੇ ਜਿਹੜੀ ਵੀਡੀਓ ਬਣਾਈ ਨਾ, ਬਹੁਤ ਤਕੜੀ ਵੀਡੀਓ ਬਣਾਈ ਆ। ਤੇ ਜਿਹੜੇ ਬੋਲ ਸੀ ਨਾ ਮੂਸੇ ਵਾਲੇ ਦੇ ਬਾਈ, ਉਹ ਬੋਲ ਆਪਣੇ ਮਰਨ ਤੋਂ ਪਹਿਲਾਂ ਖਰੇ ਹੋਰ ਕਿੰਨੇ ਕੁ ਗਾਣੇ ਤਾਂ ਗਾ ਗਿਆ ਹੋਣਾ ਜਿਹਦੇ ਵਿੱਚ ਉਹਨੇ ਆਪਣੇ ਆਉਣ ਵਾਲਾ ਸਮਾਂ ਦੱਸ ਕੇ ਗਿਆ ਵੀ ਮੇਰੀ ਇਦਾਂ ਮੌਤ ਹੋਣੀ, ਇਦਾਂ ਮੈਨੂੰ ਫੋਲੋ ਕਰ, ਸਾਰਾ ਸਿਸਟਮ। ਬੜੀ ਹੈਰਾਨੀ ਵਾਲੀ ਗੱਲ ਆ ਯਾਰ, ਉਹ ਬੰਦਾ ਕਿਸ ਮਿੱਟੀ ਦਾ ਬਣਿਆ ਸੀ ਵੇਖ ਲਓ, ਬੰਦਾ ਸਾਰਾ ਹੀ ਪਤਾ ਸੀ ਉਹਨੂੰ। ਤੇ ਇੱਕ ਬੁੱਕ ਹੈ ਇਹਨਾਂ ਦੀ, ਮੈਂ ਮੱਕੜ ਸਾਹਿਬ ਦੀ ਇੰਟਰਵਿਊ ਸੁਣੀ ਸੀ, ਉਹਦੇ ਚ ਉਹਨਾਂ ਨੇ ਥੋੜਾ ਜਿਹਾ ਜ਼ਿਕਰ ਕੀਤਾ ਸੀ ਉਸ ਬੁੱਕ ਦਾ। ਤੇ ਉਹ ਬੁੱਕ ਮੈਂ ਆਨਲਾਈਨ ਵੀ ਬੜੀ ਸਰਚ ਕੀਤੀ, ਉਹ ਬੁੱਕ ਲੱਭੀ ਨਹੀਂ। ਕਹਿੰਦੇ ਉਸ ਬੁੱਕ ਵਿੱਚ ਨਾ ਸਾਰਾ ਕੁਝ ਮੈਨੂੰ ਲੱਗਦਾ ਪ੍ਰੈਡਿਕਸ਼ਨ ਕੀਤੀ ਹੋਈ ਹੈ ਤਜਿੰਦਰ ਇਦਾਂ ਕੁਝ ਰਾਈਟਰ ਨੇ, ਤੇ ਬਹੁਤ ਮਤਲਬ ਸਾਰੀ ਪ੍ਰੈਡਿਕਸ਼ਨ ਕੀਤੀ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਸੌਂਗਸ 'ਚ ਪਹਿਲਾਂ ਕੀ ਕੀ ਕਹਿ ਲਿਆ ਤੇ ਆ ਇੱਕ ਨਵਾਂ Song ਐਡ ਹੋ ਗਿਆ ਹੈ ਉਹਨਾਂ ਦੀ ਬੁੱਕ ਵਿੱਚ। ਉਹਨਾਂ ਨੂੰ ਆਪਣੀ ਬੁੱਕ ਦੁਬਾਰਾ 2-3 ਪੇਜ ਹੋਰ ਲਿਖਣੇ ਪੈਣਗੇ ਇਸ ਗਾਣੇ ਉੱਪਰ ਕਿ ਉਹਨਾਂ ਨੇ ਕੀ ਕੀ ਕਿਹਾ ਹੈ ਆਪਣੀ ਮੌਤ ਬਾਰੇ। ਉਹਨਾਂ ਨੂੰ ਜਿੱਦਾਂ ਹਰੇਕ ਚੀਜ਼ ਪਤਾ ਸੀ ਕਿ ਮੇਰੀ ਕਿੱਥੇ ਕਿੱਥੇ ਰੈਕੀ ਹੋ ਰਹੀ ਹੈ, ਮੈਂ ਕਿੱਥੇ ਕਿੱਥੇ ਜਾਣਾ, ਮੇਰੀ ਟਾਈਮਿੰਗ, ਮੇਰੇ ਘਰ ਤੱਕ ਵੀ, ਘਰ ਦੇ ਅੰਦਰ ਤੱਕ ਵੀ ਜਿੱਦਾਂ ਮੈਨੂੰ ਮੌਤ ਦਾ ਖਤਰਾ ਹੈ। ਬਾਕੀ ਇੱਕ ਗੱਲ ਮੈਨੂੰ ਜ਼ਰੂਰ ਦੱਸੋ ਜਿਹੜੀ ਮੈਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹ ਫੀਲ ਹੋ ਰਹੀ ਸੀ, ਜੋ ਆਪਾਂ ਸਟਾਰਟਿੰਗ ਵੀ ਗੱਲ ਕੀਤੀ ਆ ਕਿ ਜਦੋਂ ਜਿਉਂਦਾ ਸੀ ਮੂਸੇ ਵਾਲਾ ਤੇ ਉਹਦੇ ਗਾਣੇ ਮਿਲੀਅਨ 'ਚ ਇੱਕ ਦਿਨ 'ਚ ਮਤਲਬ 10 ਮਿਲੀਅਨ ਚੱਲ ਜਾਂਦੇ ਇੱਕ ਦਿਨ 'ਚ, ਤੇ ਅੱਜ 14-15 ਘੰਟੇ ਮੈਨੂੰ ਲੱਗਦਾ ਹੋ ਗਏ ਨੇ ਤੇ 3-4 ਮਿਲੀਅਨ ਤੇ ਹੀ ਖੜਾ ਆ Song। ਸੋ ਵਾਕਈ ਇਫੈਕਟ ਹੋਇਆ ਮੂਸੇ ਵਾਲੇ ਦੇ ਜਾਣ ਤੋਂ ਬਾਅਦ, ਉਹਦੇ ਨਾਮ ਤੇ, ਉਹਦੀ ਫੇਮ ਤੇ, ਉਹਦੀ ਇੱਕ Song ਜਿਹੜੀ ਉਹ ਲੈਗਸੀ ਸੀਗੀ ਉਹ 'ਚ ਫਰਕ ਪਿਆ ਜਾਂ ਕੋਈ ਹੋਰ ਵਜ੍ਹਾ ਹੋ ਸਕਦੀ ਹੈ ਇਸ ਪਿੱਛੇ। ਸਾਨੂੰ ਕਮੈਂਟਾਂ ਜ਼ਰੂਰ ਦੱਸਿਓ। ਬਾਕੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ, ਰਿਐਕਸ਼ਨ ਵੀਡੀਓ ਕਿੱਦਾਂ ਦੀ ਲੱਗੀ ਸਾਡੀ, ਸਾਨੂੰ ਜ਼ਰੂਰ ਦੱਸਿਆ ਕਰੋ। ਤੇ ਹੋਰ ਮੂਸੇ ਵਾਲੇ ਦੇ ਕਿਹੜੇ ਗਾਣੇ ਤੇ ਤੁਸੀਂ ਰਿਐਕਸ਼ਨ ਵੀਡੀਓ ਦੇਖਣਾ ਚਾਹੁੰਦੇ ਹੋ ਸਾਨੂੰ ਜ਼ਰੂਰ ਦੱਸਿਓ। ਕੋਸ਼ਿਸ਼ ਕਰਾਂਗੇ ਤੁਹਾਡੇ ਸਾਰੇ ਡਿਮਾਂਡ ਪੂਰੀ ਕਰੀਏ। ਅੱਜ ਲੀਨਾ ਜੀ ਫਿਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ। ਸਤਿ ਸ਼੍ਰੀ ਅਕਾਲ।